ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਹਾਜ਼ਰਾਂ ਪ੍ਰੋਗਰਾਮ ਲੈ ਕੇ ਖਬਰ ਤੇ ਨਜ਼ਰ ਅੱਜ ਦੇ ਦਿਨ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਜੀ ਸੁਸ਼ੀਲ ਦਸਾਂਝ। ਦੱਸਦੇ ਨੇ ਕਿ ਉੱਥੇ ਜਿਹੜੀਆਂ ਆਪਾਂ ਖਬਰਾਂ ਪੜ੍ਹਦੇ ਹਾਂ ਉਸ ਦੇ ਪਿੱਛੇ ਕੀ ਕੁਛ ਲੁਕਿਆ ਹੁੰਦਾ, ਕਿੰਨੇ ਵੱਡੇ ਸੱਚ ਆ ਉਹ ਲੁਕੇ ਹੁੰਦੇ ਆ। ਉਹ ਤੇ ਆਪਾਂ ਗੱਲਬਾਤ ਕਰਦੇ ਹਾਂ। ਤੁਸੀਂ ਪੰਜਾਬੀ ਰੇਡੀਓ USA ਨੂੰ ਸੁਣ ਸਕਦੇ ਆ ਜੀ ਰੇਡੀਓ ਸੈੱਟ ਤੇ, ਨੈਟ ਤੇ, ਫੋਨ ਤੇ, ਤੇ ਤੁਸੀਂ ਰੇਡੀਓ ਨੂੰ ਸੁਣ ਸਕਦੇ ਜੀ ਨੈਟ ਤੇ www.punjabiradiousa.com। ਪੰਜਾਬੀ ਰੇਡੀਓ USA ਦੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਜੀ, ਉਹਨਾਂ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜੀ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦਾ ਫੋਨ ਨੰਬਰ 4082722500। ਕਰਮਪਾਲ ਸਿੰਘ ਤੇ ਜਸਜੀਤ ਕੌਰ ਜੀ, ਚਰਨਜੀਤ ਸਿੰਘ ਜੀ, ਮੰਜਲ ਬ੍ਰਦਰਸ, ਦਲੀਪ ਸਿੰਘ ਤੇ ਅਵਤਾਰ ਸਿੰਘ ਜੀ, ਰਜਿੰਦਰ ਕੌਰ ਜੀ, ਰਜਿੰਦਰ ਕੁਮਾਰ ਜੀ, ਹਰਕੇਵਲ ਸਿੰਘ ਤੇ ਰਵਿੰਦਰ ਕੌਰ ਅਠਵਾਲ, ਗੁਰਦੀਪ ਸਿੰਘ ਜੀ ਤੇ ਹਰਦੀਪ ਸਿੰਘ ਜੀ। ਬਹੁਤ ਇਹਨਾਂ ਦੇ ਧੰਨਵਾਦੀ ਹਾਂ ਕਿ ਇਹਨਾਂ ਨੇ ਆਪਣੇ 10 ਨੌਂ ਦੀ ਕਮਾਈ ਦੇ ਵਿੱਚੋਂ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਤੇ ਹੁਣ ਆਪਾਂ ਗੱਲਬਾਤ ਕਰਾਂਗੇ ਸੁਸ਼ੀਲ ਦਸਾਂਝ ਹੋਣਾ। ਸੁਸ਼ੀਲ ਦਸਾਂਝ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਬਹੁਤ ਮਿਹਰਬਾਨੀ ਬਲਵਿੰਦਰ ਜੀ, ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦਸਾਂਝ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਦਾਬ ਤੇ ਨਮਸਕਾਰ। ਤਾਂ ਦੋਸਤੋ, ਅਸੀਂ ਤੁਹਾਡੇ ਨਾਲ ਰੂਬਰੂ ਹੋ ਰਹੇ ਹਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅਸੀਂ ਕੁਝ ਉਹਨਾਂ ਮੁੱਦਿਆਂ ਤੇ ਚਰਚਾ ਕਰਦੇ ਥੋੜ੍ਹੀ ਵਿਸਥਾਰ ਦੇ ਨਾਲ, ਜਿਹੜਾ ਮੈਨੂੰ ਲੱਗਦਾ ਹੈ ਕਿ ਸਾਡੇ ਵਾਸਤੇ ਬਹੁਤ ਮਹੱਤਵਪੂਰਨ ਹੁੰਦਾ। ਖਬਰਾਂ ਦੇ ਵਿੱਚ ਅਕਸਰ ਜ਼ਿਕਰ ਕਰਦੇ ਹਾਂ, ਪਰ ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਖਬਰਾਂ ਤੋਂ ਵੀ ਜ਼ਿਆਦਾ ਵਿਸਥਾਰ ਦੀ ਮੰਗ ਕਰਦੀਆਂ। ਸੋ ਅੱਜ ਦਾ ਖਬਰ ਤੇ ਨਜ਼ਰ ਪ੍ਰੋਗਰਾਮ ਸ਼ੁਰੂ ਕਰਾਂਗੇ ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਬਲਵਿੰਦਰ ਜੀ। ਜੀ ਸੁਸ਼ੀਲ ਜੀ, ਆਪਾਂ ਗੱਲਬਾਤ ਸ਼ੁਰੂ ਕਰਦੇ ਹਾਂ ਕਿ ਜਿਸ ਦੇ ਉੱਤੇ ਇਸ ਵੇਲੇ ਸਾਰੀ ਦੁਨੀਆ ਆ ਤਰਾ ਕਰ ਰਹੀ ਆ। ਪਿਸ਼ਾਵਰ ਦੇ ਵਿੱਚ ਇੱਕ ਆਰਮੀ ਸਕੂਲ ਦੇ ਵਿੱਚ ਪਾਕਿਸਤਾਨ ਦੇ ਵਿੱਚ 132 ਬੱਚਿਆਂ ਦੀ ਜਿਹੜੀ ਆ 132 ਵਿਦਿਆਰਥੀ ਸੀਗੇ, ਤੇ ਕੁੱਲ ਟੋਟਲ 141 ਮੌਤਾਂ ਕਹਿੰਦੇ ਹੋਈਆਂ ਤੇ ਬਹੁਤ ਸਾਰੇ ਲੋਕ ਜ਼ਖਮੀ ਹੋ ਗਏ। ਛੋਟੀਆਂ ਜਿੰਦਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਆ। ਇਹ ਜਿਹੜੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ ਆ ਬੱਚਿਆਂ ਦੇ ਨਾਲ, ਤੇ ਬੱਚਿਆਂ ਨੂੰ ਮਾਰ ਦੇਣਾ, ਇਹ ਬੜੀਆਂ ਮੰਦਭਾਗੀਆਂ ਜਿਹੜੀਆਂ ਘਟਨਾ ਆ ਇਹ ਵਾਪਰ ਰਹੀਆਂ ਆ। ਤੁਹਾਡਾ ਇਸ ਤੇ ਕੀ ਵਿਚਾਰ ਆ? ਦੇਖੋ ਜੀ, ਦੁਨੀਆ 'ਚ ਕਿਤੇ ਵੀ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਤੇ ਅਸੀਂ ਲਾਜ਼ਮੀ ਤੌਰ ਦੇ ਉੱਤੇ ਉਹਦੇ ਬਹੁਤ ਸਖਤ ਨਿੰਦਾ ਕਰਾਂਗੇ। ਹੁਣ ਪਾਕਿਸਤਾਨ ਦੇ ਵਿੱਚ ਜੋ ਕੁਝ ਵੀ ਹੋਇਆ ਉਹ ਅੱਲਾਹ ਦੇ ਨਾਂ ਤੇ ਹੋਇਆ। ਤੇ ਕਿਹਾ ਇਹ ਜਾਂਦਾ ਹੈ ਕਿ ਜਿਹੜੇ ਬੱਚੇ ਉਹ ਰੱਬ ਦਾ ਰੂਪ ਹੁੰਦੇ ਆ। ਇਸ ਤੋਂ ਜ਼ਿਆਦਾ ਰੱਬ ਦਾ ਕਤਲ ਜਾਂ ਇਸ ਤੋਂ ਵੱਡਾ ਰੱਬ ਦਾ ਕਤਲ ਕੀ ਹੋ ਸਕਦਾ ਹੈ ਕਿ ਬੱਚਿਆਂ ਨੂੰ ਲਾਈਨ 'ਚ ਖੜੋ ਕੇ ਮਾਰ ਦਿੱਤਾ ਗਿਆ। ਖੌਫਨਾਕ ਹੈਵਾਨੀਅਤ, ਤੁਸੀਂ ਦਰਿੰਦਗੀ ਕਹੋ ਜਾਂ ਵਹਿਸ਼ੀਪਨ ਕਹੋ, ਉਸ ਮੌਕੇ ਦੀ ਜਦੋਂ ਇਹ ਸਾਰਾ ਕੁਝ ਵਾਪਰਿਆ ਉਹਦੀ ਤਸਵੀਰ ਬਿਆਨ ਕਰਨ ਵਾਸਤੇ ਇਹ ਜਿਹੜੇ ਸ਼ਬਦ ਅਸੀਂ ਵਰਤੇ ਆ ਹੁਣੇ, ਇਹ ਸ਼ਬਦ ਬੜੇ ਹਲਕੇ ਆ। ਜਿਹੜਾ ਬੱਚਿਆਂ ਨੂੰ ਬਹੁਤ ਮੁਹੱਬਤ ਨਾਲ, ਦੁਲਾਰ ਨਾਲ ਤਿਆਰ ਕਰਕੇ ਮਾਂ ਬਾਪ ਜਿਹੜੇ ਸਕੂਲ ਭੇਜਦੇ ਆ, ਕੁਝ ਘੰਟਿਆਂ ਬਾਅਦ ਹੀ ਉਹਨਾਂ ਦੀ ਖੂਨ ਨਾਲ ਲੱਥਪੱਥ ਲਾਸ਼ ਦੇਖਣ ਨੂੰ ਮਿਲਦੀ ਹੈ। ਪਾਕਿਸਤਾਨ 'ਚ ਪੇਸ਼ਾਵਰ ਦੇ ਵਿੱਚ ਆਰਮੀ ਸਕੂਲ ਹੈ ਜਿੱਥੇ ਇਹ ਤਾਲਿਬਾਨ ਦੀ ਹੈਵਾਨੀਅਤ ਜਿਹੜੀ ਆ ਉਹਨੇ ਤਾਂਡਵ ਕੀਤਾ ਹੈ। 132 ਬੱਚਿਆਂ ਸਣੇ 141 ਲੋਕਾਂ ਨੂੰ ਮੌਤ ਦੇ ਘਾਟ ਉਤਾਰਿਆ ਤੇ ਮੌਤਾਂ ਦੀ ਗਿਣਤੀ ਵੱਧ ਸਕਦੀ ਹੈ ਕਿਉਂਕਿ 250 ਤੋਂ ਜ਼ਿਆਦਾ ਲੋਕ ਹਾਲੇ ਵੀ ਜ਼ਖਮੀ ਹੈ। 900 ਵਿਦਿਆਰਥੀ ਸੀ ਜਿਹਦੇ ਵਿੱਚੋਂ ਇਸ ਤਰ੍ਹਾਂ ਲੋਕ ਜਿਹੜੇ ਮਾਰੇ ਗਏ ਨੇ। ਇਹ 141 ਦੀ ਗਿਣਤੀ ਜਿਹੜੀ ਬਣਦੀ। ਗੱਲ ਗਿਣਤੀ ਦੀ ਨਹੀਂ, ਇੱਥੇ ਗੱਲ ਉਹਨਾਂ ਸੁਪਨਿਆਂ ਦੇ ਖੂਨ ਹੋਣ ਦੀ ਹੈ ਜਿਹੜੇ ਸੁਪਨੇ ਤੇ ਬੱਚਿਆਂ ਨੂੰ ਪਾਲਦਿਆਂ ਹੋਇਆ ਮਾਪਿਆਂ ਨੇ ਲਏ ਸੀ। ਦੁਨੀਆ ਭਰ ਦੇ ਵਿੱਚ ਇਹਦੀ ਨਿੰਦਾ ਹੋ ਰਹੀ ਹੈ। ਸਾਡੇ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਸੁਰਜੀਤ ਪਾਤਰ ਹੋਰਾਂ ਨੇ ਕਦੇ ਲਿਖਿਆ ਸੀ, ਮੁੱਲਾ ਦੇ ਆਖਣ ਤੇ ਕਾਜ਼ੀ ਦੇ ਫਤਵੇ ਤੇ, ਮੁੱਲਾ ਦੇ ਆਖਣ ਤੇ ਕਾਜ਼ੀ ਦੇ ਫਤਵੇ ਤੇ ਅੱਲਾ ਨੂੰ ਕਤਲ ਕਰਨਾ ਇਸਲਾਮ ਨਹੀਂ ਹੈ। ਜਿਹਦਾ ਮਸ਼ਹੂਰ ਕਿਹਾ ਕਿ ਇਹ ਰੱਬ ਵਰਗੇ ਬੱਚੇ ਜਿਹੜੇ ਉਹਨਾਂ ਨੂੰ ਕਤਲ ਕਰਨਾ ਰੱਬ ਦਾ ਕਤਲ ਹੈ। ਤੇ ਅੱਲਾ ਨੂੰ ਕਤਲ ਕਰਕੇ ਦਾਵਾ ਇਸਲਾਮ ਦਾ ਕੀਤਾ ਜਾਏ, ਕੁਰਾਨ ਦੀ ਗੱਲ ਕਰਕੇ ਲੋਕਾਂ ਨੂੰ ਮਾਰਿਆ ਜਾਏ ਤੇ ਮਾਸੂਮ ਬੱਚਿਆਂ ਨੂੰ ਮਾਰਿਆ ਜਾਏ। ਇਹਨਾਂ ਲੋਕਾਂ ਨੇ ਕੁਰਾਨ ਪੜ੍ਹੀ ਨਹੀਂ। ਦੁਨੀਆ ਦਾ ਕੋਈ ਵੀ ਧਾਰਮਿਕ ਗ੍ਰੰਥ ਅਜਿਹਾ ਨਹੀਂ ਹੈ ਜਿਹੜਾ ਹਿੰਸਾ ਦੀ ਆਗਿਆ ਦਿੰਦਾ ਹੋਵੇ। ਦੁਨੀਆ ਦਾ ਹਰ ਧਾਰਮਿਕ ਗ੍ਰੰਥ ਮਾਨਵਤਾ ਦਾ ਪਾਠ ਪੜ੍ਹਾਉਂਦਾ ਹੈ
ਕਿ ਇਹਨਾਂ ਨੇ ਕੁਰਾਨ ਦੇ ਨਾਂ ਦੇ ਉੱਤੇ ਤਾਲਿਬਾਨਾਂ ਨੇ ਤੇ ਇਸਲਾਮ ਦੇ ਨਾਂ ਦੇ ਉੱਤੇ ਮਾਸੂਮ ਬੱਚਾ ਦਾ ਕਤਲ ਕਰਕੇ ਆਪਣੇ ਕਿਹੜੇ ਅੰਗਾਂ ਨੂੰ ਖੁਸ਼ ਕੀਤਾ ਹੋਏਗਾ। ਹੁਣ ਫਿਰ ਬਾਜਵਾ ਪੰਜਾਬੀ ਦੇ ਬੜੇ ਵੱਡੇ ਸ਼ਾਇਰ ਹੋਏ ਆ, ਅੱਜ ਦੁਨੀਆ 'ਚ ਨਹੀਂ, ਪਰ ਉਹਨਾਂ ਦੇ ਗਜ਼ਲ ਦੇ ਕੁਝ ਸ਼ੇਰ ਮੈਨੂੰ ਯਾਦ ਆ ਰਹੇ ਆ। ਸ਼ਾਇਦ ਉਹਨਾਂ ਨੇ ਪਹਿਲੇ ਕਿਤੇ ਦੇਖਿਆ ਹੋਏਗਾ ਕਿ ਇੱਦਾਂ ਦਾ ਹੋਏਗਾ ਕਦੇ। ਉਹਨਾਂ ਨੇ ਲਿਖਿਆ ਕਿ ਜੋ ਅਤਿਆਚਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਏਗਾ, ਜੋ ਨਰਸੰਹਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਏਗਾ, ਕਿਵੇਂ ਦੀਵਾਰ ਵਿੱਚ ਬੱਚਿਆਂ ਦਾ ਗਾਉਂਦੀ ਸੀ ਬੜਾ ਮੈਨੂੰ, ਜੋ ਗਾਮੇ ਸਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਏਗਾ। ਤੇ ਨਾਲ ਉਹ ਸਿਆਸਤ ਤੇ ਟਿੱਪਣੀ ਕਰਦੇ ਆ ਕਿ ਬੁਰਾ ਹੋਵੇ ਸਿਆਸਤ ਦਾ ਨਾ ਬਖਸ਼ੇ ਬਾਲ ਵੀ ਜਿਸਨੇ, ਬੁਰਾ ਹੋਵੇ ਸਿਆਸਤ ਦਾ ਨਾ ਬਖਸ਼ੇ ਬਾਲ ਵੀ ਜਿਸਨੇ, ਜੋ ਕੋਝਾ ਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਏਗਾ। ਲਹੂ ਪੀਂਦਾ ਰਿਹਾ ਹੈ ਆਦਮੀ ਦਾ ਆਦਮੀ ਐਪਰ, ਜੋ ਅੱਜ ਖੂੰਖਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਏਗਾ। ਪਸ਼ੂ ਨਾਲੋਂ ਵੀ ਕੋਝੀ ਹੋ ਗਈ ਕਰਤੂਤ ਮਾਨਸ ਦੀ, ਜੋ ਅੱਜ ਕਿਰਦਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਏਗਾ। ਜਨੂਨ ਇੰਨਾ ਮਜ਼ਹਬਾਂ ਦਾ ਕਿ ਦੁਨੀਆ ਹੋ ਗਈ ਪਾਗਲ, ਜਨੂਨ ਇੰਨਾ ਮਜ਼ਹਬਾਂ ਦਾ ਕਿ ਦੁਨੀਆ ਹੋ ਗਈ ਪਾਗਲ, ਜੋ ਭੂਤ ਸਵਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਏਗਾ। ਸੁਣੇ ਜਾਂਦੇ ਨਹੀਂ ਰੋੜੇ ਗਮਾ ਮਾਰੀ ਲੁਕਾਈ ਗਈ, ਜੋ ਦਿਲ ਬੇਜ਼ਾਰ ਹੋਇਆ ਹੈ ਨਾ ਹੋਇਆ ਸੀ ਨਾ ਹੋਏਗਾ। ਇਹ ਬਾਜਵਾ ਦੀ ਗਜ਼ਲ ਦੇ ਕੁਝ ਸ਼ੇਰ ਨੇ ਜਿਹਦੇ 'ਚ ਦੱਸਦੇ ਨੇ ਕਿ ਮਜ਼ਹਬਾਂ ਦਾ ਜਨੂਨ ਦੁਨੀਆ ਨੂੰ ਪਾਗਲ ਕਰ ਦਿੰਦਾ ਹੈ, ਜਿਹਦੇ 'ਚ ਦੱਸਦੇ ਨੇ ਕਿ ਉਸ ਸਿਆਸਤ ਦਾ ਬੁਰਾ ਹੋਣਾ ਚਾਹੀਦਾ ਹੈ ਜਿਹੜੀ ਸਿਆਸਤ ਨਿੱਕੇ ਨਿੱਕੇ ਬਾਲਾਂ ਨੂੰ ਵੀ ਨਹੀਂ ਛੱਡਦੀ। ਉਹ ਬਾਲ ਦੀਵਾਰਾਂ 'ਚ ਚਿਣੇ ਗਏ ਜਾਂ ਉਹ ਬਾਲ ਪੇਸ਼ਾਵਰ ਦੇ ਇੱਕ ਆਰਮੀ ਸਕੂਲ ਦੇ ਵਿੱਚ ਗੋਲੀਆਂ ਨਾਲ ਭੁੰਨੇ ਗਏ। ਇਹ ਸਥਿਤੀ ਹੈ ਅੱਜ ਦੀ। ਇਹ ਸਥਿਤੀ ਅੱਜ ਜੋ ਪਹੁੰਚੀ ਹੈ ਉਹਦੇ ਵਾਸਤੇ ਜ਼ਿੰਮੇਵਾਰ ਤਾਕਤਾਂ ਦੀ ਪਛਾਣ ਕਰਨੀ ਪੜਦੀ ਹੈ। 20 ਸਾਲ ਲੱਗ ਗਏ ਇਹਨਾਂ ਬੱਚਿਆਂ ਨੂੰ ਵੱਡੇ ਕਰਕੇ ਸਕੂਲ 'ਚ ਭੇਜਿਆ, ਮਾਪਿਆਂ ਨੂੰ ਪਰਿਵਾਰਾਂ ਨੂੰ 20 ਸੈਕਿੰਡ ਦੇ ਵਿੱਚ ਉਹਨਾਂ ਦੀਆਂ ਲਾਸ਼ਾਂ ਵਿਛਾ ਦਿੱਤੀਆਂ ਗਈਆਂ। ਮੈਂ ਸਮਝਦਾ ਕਿ ਜੋ ਕੁਝ ਵੀ ਹੋਇਆ ਤਾਲਿਬਾਨ ਦੀ ਜਿਹੜੀ ਹੈਵਾਨੀਅਤ ਹੈ ਸਿਰੇ ਦੀ, ਇਹਨੂੰ ਨਿੰਦਣ ਵਾਸਤੇ ਵੀ ਸਖਤ ਤੋਂ ਸਖਤ ਲਫ਼ਜ਼ ਵੀ ਹਲਕੇ ਪੈ ਜਾਣਗੇ। ਇਹ ਹਕੂਮਤ ਜਿਹੜੀ ਪਾਕਿਸਤਾਨ ਦੀ ਹੈ ਉਹ ਇਹਦੇ 'ਤੇ ਆਪਣੇ ਤਰੀਕੇ ਦੇ ਨਾਲ ਗਮ ਦਾ ਇਜ਼ਹਾਰ ਕਰ ਰਹੀ ਹੈ। 3 ਦਿਨ ਦਾ ਕੌਮੀ ਸੋਗ ਐਲਾਨਿਆ ਗਿਆ, ਖਬਰਾਂ ਤੁਸੀਂ ਸੁਣ ਲਿਆ, ਪਰ ਕੌਮੀ ਸੋਗ ਐਲਾਨਣ ਦੇ ਨਾਲ ਮਸਲੇ ਹੱਲ ਨਹੀਂ ਹੋਣੇ। ਮਸਲੇ ਹੱਲ ਹੋਣੇ ਹੈ ਕਿ ਜਿਹੜੀ ਬੇਸ ਹੈ, ਜਿਹੜੀ ਬੁਨਿਆਦ ਹੈ ਦਹਿਸ਼ਤਗਰਦੀ ਦੀ, ਉਹਨੂੰ ਖਤਮ ਕੀਤਾ ਜਾਏ। ਇਹ ਜਿੰਨ ਜਿਹੜਾ ਆਪ ਹੀ ਪੈਦਾ ਕੀਤਾ, ਬੋਤਲ 'ਚੋਂ ਬੰਦ ਜਿਹੜਾ ਜਿੰਨ ਸੀ ਉਹ ਬਾਹਰ ਨਿਕਲਿਆ ਆ। ਸੋ ਮੈਨੂੰ ਲੱਗਦਾ ਮੁਲਕਾਂ ਨੂੰ ਆਪਣੇ ਅੰਦਰ ਝਾਕ ਕੇ ਦੇਖਣ ਦੀ ਜ਼ਰੂਰਤ ਹੈ। ਇਹਨਾਂ ਮੁਲਕਾਂ ਦੀਆਂ ਕਿਹੜੀਆਂ ਨੀਤੀਆਂ ਜਿਹਦੇ ਕਰਕੇ ਦਹਿਸ਼ਤਗਰਦੀ ਦਾ ਇੰਨਾ ਭੂਤ ਜਿਹੜਾ ਆ ਉਹ ਮੰਡਰਾ ਰਿਹਾ ਸਾਰੀ ਦੁਨੀਆ ਦੇ ਉੱਤੇ। ਜਿੱਥੇ ਪਾਕਿਸਤਾਨ 'ਚ ਇਸ ਵੇਲੇ ਬਹੁਤ ਕਸ਼ਮਕਸ਼ ਵਰਗੀ ਸਥਿਤੀ ਬਣੀ ਹੋਈ ਹੈ, ਪਾਕਿਸਤਾਨ 'ਚ ਜਿਹੜੀ ਡੈਮੋਕ੍ਰੇਸੀ ਦੀ ਆਬੋ ਹਵਾ ਆ ਉਹਦੇ 'ਚ ਜ਼ਹਿਰ ਫੈਲ ਗਿਆ। ਪਾਕਿਸਤਾਨ ਦੀ ਤਕਦੀਰ ਜਾਂ ਪਾਕਿਸਤਾਨ ਦੀ ਹੋਣੀ ਇਹ ਰਹੀ 66 ਸਾਲਾਂ ਦੇ ਵਿੱਚ ਭਾਰਤ ਦੇ ਨਾਲ ਹੀ ਆਜ਼ਾਦ ਹੋਇਆ ਪਾਕਿਸਤਾਨ। 66 ਸਾਲਾਂ ਦੇ ਵਿੱਚ ਪਾਕਿਸਤਾਨ ਦੀ ਲੰਮਾ ਸਮਾਂ ਜਮਹੂਰੀਅਤ ਨਹੀਂ ਚੱਲ ਸਕੀ, ਬਹੁਤੀ ਦੇਰ ਤਾਨਾਸ਼ਾਹੀ ਰਾਜ ਰਿਹਾ, ਆਰਮੀ ਦਾ ਰਾਜ ਰਿਹਾ। ਹੁਣ ਇਸ ਵੇਲੇ ਪਾਕਿਸਤਾਨ 'ਚ ਆਰਮੀ ਦੇ ਰਾਜ ਦਾ ਖਦਸ਼ਾ ਪੈਦਾ ਹੋ ਗਿਆ। ਜਿਹੜੀ ਹਵਾ ਮੁਕਤੀ ਸੀ ਡੈਮੋਕ੍ਰੇਸੀ ਦੀ, ਉਹ ਹਵਾ ਜ਼ਹਿਰੀਲੀ ਹੋ ਗਈ ਹੈ। ਮੈਂ ਸਮਝਦਾ ਕਿ ਪਾਕਿਸਤਾਨ ਦਾ ਆਵਾਮ ਜਿਹੜਾ ਆ ਉਹਦੇ ਨਾਲ ਇਸ ਵੇਲੇ ਇੱਕ ਮੁਕਤਾ ਦੀ ਜ਼ਰੂਰਤ ਹੈ। ਅਸੀਂ ਆਪਣੇ ਵੱਲੋਂ ਯਤਨ ਕੀਤਾ, ਅਸੀਂ ਭਾਰਤੀਆਂ ਨੇ ਅੱਜ ਸਾਰੇ ਸਕੂਲਾਂ ਨੂੰ ਸੱਦਾ ਦਿੱਤਾ ਕਿ ਆਪਣੇ ਸਕੂਲਾਂ 'ਚ ਬੱਚੇ 2 ਮਿੰਟ ਦਾ ਮੌਨ ਰੱਖਣ। ਇਹੀ ਹੁੰਦਾ ਇੱਕ ਮੁਕਤਾ ਦਾ ਪ੍ਰਗਟਾਵਾ। ਸੋਸ਼ਲ ਸਾਈਟ ਦੇ ਉੱਤੇ ਪੰਜਾਬੀਆਂ ਨੇ, ਭਾਰਤੀਆਂ ਨੇ ਖਾਸ ਤੌਰ ਦੇ ਉੱਤੇ ਪਾਕਿਸਤਾਨੀ ਆਵਾਮ ਦੇ ਮੁੱਖ ਨੂੰ ਸ਼ਰੀਕ ਹੋਣ ਦੀ ਗੱਲ ਕੀਤੀ ਹੈ। ਅਸੀਂ ਫੇਸਬੁੱਕ ਦੇ ਉੱਤੇ ਬਕਾਇਦਾ ਆਪਣੇ ਬੈਨਰ ਜਿਹੜੇ ਆ, ਜਿਹੜਾ ਪਿਛਲਾ ਪ੍ਰੋਫਾਈਲ ਹੁੰਦਾ ਜਾਂ ਕਵਰ ਬੈਨਰ ਹੁੰਦਾ, ਉਹ ਅੱਜ ਕਾਲਾ ਕਰ ਦਿੱਤਾ ਹੈ। ਤੇ ਉਹਦੇ ਤੋਂ ਬਾਅਦ ਬਹੁਤ ਸਾਰੇ ਦੋਸਤਾਂ ਨੇ ਸਾਡੀ ਇਸ ਮੁਹਿੰਮ 'ਚ ਹਿੱਸਾ ਪਾਇਆ। ਅਸੀਂ ਇੱਕ ਮੁਕਤਾ ਦਾ ਪ੍ਰਗਟਾਵਾ ਕੀਤਾ ਪਾਕਿਸਤਾਨੀ ਆਵਾਮ ਦੇ ਨਾਲ, ਪਰ ਇਹਦੇ ਨਾਲ ਹੀ ਨਹੀਂ ਸਰਨਾ। ਇਹ ਗੱਲ ਇਸ ਗੱਲ ਦੀ ਹੈ ਕਿ ਜਿਹੜੀਆਂ ਹਾਲਤਾਂ ਬਣਦੀਆਂ ਦਹਿਸ਼ਤਗਰਦੀ ਦੀਆਂ, ਉਹ ਹਾਲਤਾਂ ਖਤਮ ਕੀਤੀਆਂ ਜਾਣ, ਉਹਦੇ ਲਈ ਹਕੂਮਤ 'ਤੇ ਜ਼ੋਰ ਪਾਇਆ ਜਾਏ। ਦੁਨੀਆ ਭਰ ਵਾਸਤੇ ਅੱਜ ਸੰਕਟ ਹੈ। ਅੱਜ ਪੇਸ਼ਾਵਰ ਹੈ, ਕੱਲ੍ਹ ਨੂੰ ਦਿੱਲੀ ਹੋ ਸਕਦੀ ਹੈ, ਪਰਸੋਂ ਬੰਬੇ ਹੋ ਸਕਦਾ ਹੈ।
ਟੌਪ ਨੂੰ ਨਿਊਯਾਰਕ ਹੋ ਸਕਦਾ ਹੈ। ਹੁਣ ਤੁਸੀਂ ਸੁਣਿਆ ਹੀ ਹੈ 2 ਦਿਨ ਪਹਿਲਾਂ ਸਿਡਨੀ 'ਚ ਵੋਟਿੰਗ ਹੋ ਕੇ ਹਟਿਆ। ਅਤੇ ਦੁਨੀਆ ਭਰ ਦੇ ਵਿੱਚ ਇਸ ਵੇਲੇ ਜਿਹੜੀ ਦਹਿਸ਼ਤਗਰਦੀ ਹੈ ਉਹਦਾ ਜਿਹੜਾ ਦਹਿਸ਼ ਹੈ ਉਹ ਹਰਨ ਕਰਦਾ ਫਿਰਦਾ। ਅਤੇ ਉਹ ਦਹਿਸ਼ ਬਣਿਆ ਕਿੱਦਾਂ ਇਹਨੂੰ ਜਾਣਨ ਵਾਸਤੇ ਜ਼ਰੂਰੀ ਹੈ ਕਿ ਪਿਛੋਕੜ ਜਿਹੜਾ ਉਹਦੀ ਪਛਾਣ ਕੀਤੀ ਜਾਏ। ਇਰਾਕ ਕਿਉਂ ਵਾਪਰ ਜਾਂਦਾ ਹੈ? 12 ਸਾਲ ਅਮਰੀਕਾ ਨੂੰ ਅਫਗਾਨਿਸਤਾਨ 'ਚ ਆਪਣੀਆਂ ਫੌਜਾਂ ਕਿਉਂ ਰੱਖਣੀਆਂ ਪੈਂਦੀਆਂ? ਸੀਰੀਆ ਦੇ ਵਿੱਚ ਅੱਜ ਜੋ ਹਾਲਾਤ ਹੈ ਉਹ ਕਿਉਂ ਪੈਦਾ ਹੋ ਜਾਂਦੇ ਹੈ? ਜਾਂ ਗਾਜ਼ਾ ਪੱਟੀ ਦੇ ਵਿੱਚ ਜਿਹੜੇ ਰੋਜ਼ ਬੱਚੇ ਮਰਦੇ ਆ, ਲੋਕ ਮਰਦੇ ਆ, ਉਹ ਹਾਲਾਤ ਕੌਣ ਪੈਦਾ ਕਰਦਾ? ਇਹਨਾਂ ਚੀਜ਼ਾਂ ਦੀ ਪਛਾਣ ਕੀਤੀ ਹੀ ਅਸੀਂ ਇਸ ਸਮੱਸਿਆ ਦੀ ਜੜ ਤੱਕ ਪਹੁੰਚ ਸਕਾਂਗੇ। ਕਿਉਂਕਿ ਸਮੱਸਿਆ ਜੜ ਨੂੰ ਖਤਮ ਕਰਕੇ ਖਤਮ ਹੋਣੀ ਹੈ। ਤੁਸੀਂ ਲੱਖ ਕਰ ਲਵੋ ਹੀਲੇ, ਤੁਸੀਂ ਲੱਖ ਕਰ ਲਵੋ ਦਾਰੂ, ਮੇਰੀ ਗਜ਼ਲ ਦਾ ਸ਼ੇਰ ਹੈ ਕਿ ਤੁਸੀਂ ਲੱਖ ਕਰ ਲਵੋ ਹੀਲੇ, ਤੁਸੀਂ ਲੱਖ ਕਰ ਲਵੋ ਦਾਰੂ, ਜਦੋਂ ਤੱਕ ਜੜ ਨਹੀਂ ਫੜਦੇ ਨਹੀਂ ਹੋਣਾ ਅਸਰ ਕੋਈ। ਇਹਦੀ ਜੜ ਫੜਨ ਦੀ ਜ਼ਰੂਰਤ ਹੈ। ਅੱਜ ਦਾ ਦਿਨ ਕੱਲ੍ਹ ਤੋਂ ਵੈਸੇ 24 ਘੰਟੇ ਹੋ ਚੁੱਕੇ ਆ। ਅਸੀਂ ਇਸ ਸੋਗ ਦੇ ਦਿਨ ਦੇ ਵਿੱਚ ਬੈਠੇ ਹਾਂ ਕਿ ਅਸੀਂ ਪਾਕਿਸਤਾਨੀ ਆਵਾਮ ਦੇ ਦੁੱਖ ਵਿੱਚ ਸ਼ਰੀਕ ਹੈ। ਪੰਜਾਬੀ ਰੇਡੀਓ USA ਆਪਣੇ ਸਮੁੱਚੇ ਲੱਖਾਂ ਪੰਜਾਬੀ ਜਿਹੜੇ ਉਹਦੇ ਸਰੋਤੇ ਹੈ ਉਹਨਾਂ ਦੇ ਨਾਲ, ਆਪਣੇ ਪ੍ਰਬੰਧਕਾਂ ਦੇ ਨਾਲ, ਆਪਣੇ ਹੋਸਟ ਜਿੰਨੇ ਵੀ ਸਾਡੇ ਹੈ, ਸਾਡੇ ਸਾਰਿਆਂ ਨੂੰ ਅੱਜ ਦੇ ਇਸ ਦਿਨ 'ਤੇ ਪਾਕਿਸਤਾਨੀ ਆਵਾਮ ਦੇ ਨਾਲ ਜਿੱਥੇ ਸੱਚੀ ਹਮਦਰਦੀ ਹੈ ਉੱਥੇ ਦਹਿਸ਼ਤਗਰਦੀ ਦੀ ਇਸ ਬਹੁਤ ਹੀ ਕੋਝੀ ਕਿਸਮ ਦੀ ਜਿਹੜੀ ਕਾਰਵਾਈ ਹੈ ਉਹਦੀ ਸਖਤ ਲਫ਼ਜ਼ਾਂ 'ਚ ਅਸੀਂ ਨਿੰਦਾ ਕਰਦੇ ਹਾਂ। ਜੀ, ਤੇ ਮੇਰਾ ਦੂਜਾ ਸਵਾਲ ਹੋਊਗਾ, ਖੁਦਕਸ਼ੀਆਂ ਜਿਹੜੀਆਂ ਪੰਜਾਬ ਦੇ ਵਿੱਚ ਬਹੁਤ ਹੋ ਰਹੀਆਂ। ਪਹਿਲਾਂ ਕਿਸਾਨ ਕਰਦੇ ਸੀਗੇ, ਫਿਰ ਜਿਹੜੇ ਬੇਰੁਜ਼ਗਾਰ ਕਰਦੇ ਸੀਗੇ, ਫਿਰ ਬੇਰੁਜ਼ਗਾਰ ਕੁੜੀਆਂ ਕਰਦੀਆਂ ਸੀਗੀਆਂ, ਕੋਈ ਕਿਸੇ ਤਰ੍ਹਾਂ ਕਰਦਾ ਸੀਗਾ। ਹੁਣੇ ਜਿਹੇ ਪਿੱਛੇ ਜਿਹੇ 1-2 ਹਫ਼ਤੇ ਪਹਿਲਾਂ ਜਿਸ ਤਰ੍ਹਾਂ ਬਾਦਲ ਦੀ ਕੋਠੀ ਦੇ ਮੂਹਰੇ ਵੀ ਇੱਕ ਔਰਤ ਨੇ ਆਪਣੇ ਆਪ ਨੂੰ ਅੱਗ ਲਾਈ ਆ, ਇਸੇ ਤਰ੍ਹਾਂ ਹੀ ਇੱਕ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਦੇ ਵਿੱਚ ਵੀ ਉਸਦੇ ਦਫ਼ਤਰ ਦੇ ਬਾਹਰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਇੱਕ ਔਰਤ ਨੇ ਆਪਣੇ ਆਪ ਨੂੰ। ਦੇਖੋ, ਇਹ ਜਿੰਨੀਆਂ ਵੀ ਘਟਨਾਵਾਂ ਹੈ ਪੰਜਾਬ ਦੇ ਵਿੱਚ ਇਹ ਪਿਛਲੇ ਸਾਲ ਵਧੀਆ ਕੁਝ ਰਿਵਾਜ ਸਾਡੇ ਇੱਥੇ ਪੈਦਾ ਹੋ ਜਾਂਦੇ ਆ। ਮੈਂ ਸਮਝਦਾ ਕਿ ਇਸ ਟ੍ਰੈਂਡ ਤੋਂ ਬਚਣ ਦੀ ਜ਼ਰੂਰਤ ਹੈ। ਇਹ ਘਟਨਾਵਾਂ ਨੰਬਰ 1 ਤਾਂ ਇਹ ਹੈ ਕਿ ਇਹ ਘਟਨਾਵਾਂ ਇਸ ਗੱਲ ਨੂੰ ਪ੍ਰਮਾਣਿਤ ਕਰਦੀਆਂ। ਮਤਲਬ ਬਾਦਲ ਸਾਹਿਬ ਦੀ ਕੋਠੀ ਦੇ ਸਾਹਮਣੇ ਇੱਕ ਲੜਕੀ 3 ਦਿਨ ਭਟਕਣ ਤੋਂ ਬਾਅਦ ਤੇ ਕਈ ਦਿਨਾਂ ਦਾ ਜਿਹੜਾ ਉਹਦਾ ਸੰਘਰਸ਼ ਹੈ, ਕਈ ਸਾਲਾਂ ਦਾ ਕਿ ਉਹਨੂੰ ਰੁਜ਼ਗਾਰ ਮਿਲੇ, ਉਹਨੂੰ ਰੁਜ਼ਗਾਰ ਨਹੀਂ ਮਿਲ ਰਿਹਾ, ਉਸ ਤੋਂ ਬਾਅਦ ਉਹ ਦੁਖੀ ਹੋ ਕੇ ਨਿਰਾਸ਼ਾ ਦੇ ਆਲਮ ਦੇ ਵਿੱਚ ਉਹ ਖੁਦਕੁਸ਼ੀ ਦਾ ਯਤਨ ਕਰਦੀ ਹੈ। ਬਚ ਗਈ। ਇਸ ਗੱਲ ਨੇ ਇਹ ਤਾਂ ਸਾਹਮਣੇ ਲਿਆਂਦਾ ਵੀ ਪੰਜਾਬ ਦੇ ਵਿੱਚ ਰੁਜ਼ਗਾਰ ਤੇ ਅਸਲੀ ਹਾਲਤ ਕੀ ਨੇ, ਪੰਜਾਬ ਦੇ ਵਿੱਚ ਅਵਸਥਾ ਕੀ ਹੈ, ਪੰਜਾਬ 'ਚ ਨੌਜਵਾਨ ਬੇਰੁਜ਼ਗਾਰ ਕਿਵੇਂ ਫਿਰਦਾ। ਔਰ ਜਿਹੜੀ ਕੱਲ੍ਹ ਦੀ ਘਟਨਾ ਦੇ ਵਿੱਚ 2 ਲੜਕੀਆਂ ਨੇ, ਖਬਰਾਂ ਤੁਸੀਂ ਸੁਣਿਆ, ਕਮਿਸ਼ਨਰ ਦੇ ਦਫ਼ਤਰ ਦੇ ਬਾਹਰ ਖੁਦਕੁਸ਼ੀ ਕਰਨ ਦਾ ਯਤਨ ਕੀਤਾ, ਆਪਣੇ ਆਪ ਤੇ ਅੱਗ ਲਾ ਕੇ ਬਚ ਗਈਆਂ। ਉਸ ਘਟਨਾ ਦੇ ਵਿੱਚ ਵੀ ਅਸੀਂ ਇਹ ਦੇਖ ਰਹੇ ਹਾਂ ਵੀ ਮਸਲਾ ਆ ਇੱਕ ਲੜਾਈ ਝਗੜਾ ਆ ਇੱਕ ਵਕੀਲ ਦੇ ਨਾਲ, ਉਹਦੇ ਕੇਸ ਦਰਜ ਹੋਏ ਆ ਇਹਨਾਂ ਲੋਕਾਂ ਦੇ ਖਿਲਾਫ। ਤੇ ਸੁਖਬੀਰ ਸਿੰਘ ਬਾਦਲ ਜਿਹੜੇ ਪੰਜਾਬ ਦੇ ਡਿਪਟੀ CM ਹੈ ਉਹਨਾਂ ਨੂੰ ਮਿਲਣ ਤੋਂ ਬਾਅਦ ਵੀ ਇਹਨਾਂ ਦਾ ਮਸਲਾ ਹੱਲ ਨਹੀਂ ਹੁੰਦਾ ਤੇ ਇਹ ਖੁਦਕੁਸ਼ੀ ਦਾ ਯਤਨ ਕਰਦੇ। ਹੁਣ ਇਸ ਘਟਨਾ ਨੇ ਵੀ ਇਹ ਗੱਲ ਸਾਬਤ ਕੀਤੀ ਵੀ ਪੰਜਾਬ ਦੇ ਵਿੱਚ ਇਨਸਾਫ ਨਹੀਂ ਹੈ ਕਿਤੇ ਵੀ। ਅਸੀਂ ਇਹ ਨਹੀਂ ਕਹਿੰਦੇ ਕਿ ਇਨਸਾਫ ਦੇ ਨਾਂ ਦੇ ਉੱਤੇ ਜੇ ਤੁਹਾਨੂੰ ਕੁਝ ਨਹੀਂ ਮਤਲਬ ਜੋ ਉਮੀਦ ਹੈ ਉਹਦੇ ਮੁਤਾਬਕ ਤੁਸੀਂ ਉਹ ਨਹੀਂ ਹਾਸਿਲ ਕਰ ਪਾ ਰਹੇ ਤਾਂ ਤੁਸੀਂ ਖੁਦਕੁਸ਼ੀ ਕਰਨ ਵੱਲ ਵਧੋ। ਪਰ ਇਹ ਘਟਨਾ ਦੱਸਦੀ ਹੈ ਕਿ ਇਨਸਾਫ ਲੈਣ ਦੇ ਲੋਕ ਭਟਕਦੇ ਹੈ। ਤੇ ਦੂਜੀ ਗੱਲ ਨਾਲ ਦੀ ਨਾਲ ਇਹ ਹੈ ਵੀ ਇਹਦਾ ਭਾਵ ਇਹ ਬਿਲਕੁਲ ਨਹੀਂ ਹੈ ਵੀ ਜੇ ਇਹ ਅਵਸਥਾਵਾਂ ਦਾ ਸਾਨੂੰ ਪਤਾ ਲੱਗਦਾ ਤੇ ਫਿਰ ਅਸੀਂ ਜੀ ਇਸ ਪਾਸੇ ਵੱਲ ਨੂੰ ਵਧੀਏ। ਅਵਸਥਾ ਦਾ ਪਤਾ ਲੱਗਦਾ ਹੈ ਪਰ ਖੁਦਕੁਸ਼ੀਆਂ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈ। ਅੱਜ ਮੈਨੂੰ ਸ਼ਾਇਰੀ ਯਾਦ ਆਈ ਜਾ ਰਹੀ ਹੈ। ਪਹਿਲਾਂ ਵੀ ਜਦੋਂ ਆਪਾਂ ਗੱਲ ਕਰ ਰਹੇ ਸੀ ਉਦੋਂ ਵੀ ਮੈਂ ਸ਼ਾਇਰੀ ਕੁਝ ਸਾਂਝੀ ਕੀਤੀ ਤੁਹਾਡੇ ਨਾਲ। ਸੁਰਜੀਤ ਪਾਤਰ ਹੋਰਾਂ ਦਾ ਇੱਕ ਸ਼ੇਰ ਹੈ, ਬੜੀ ਮਸ਼ਹੂਰ ਗਜ਼ਲ ਹੈ ਉਹਨਾਂ ਦੀ। ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ, ਗੀਤ ਦੀ ਮੌਤ ਇਸ ਰਾਤ ਜੇ ਹੋ ਗਈ, ਮੇਰਾ ਜੀਣਾ ਮੇਰੇ ਯਾਰ ਕਿੰਝ ਸਹਿਣਗੇ। ਉਹਦੇ 'ਚ ਇੱਕ ਸ਼ੇਰ ਆਉਂਦਾ, ਇਸ ਅਦਾਲਤ 'ਚ ਬੰਦੇ ਵਿਰਖ ਹੋ ਗਏ, ਫੈਸਲੇ ਸੁਣਦਿਆਂ ਥੱਕ ਗਏ। ਇਸ ਅਦਾਲਤ 'ਚ ਬੰਦੇ ਵਿਰਖ ਹੋ ਗਏ, ਫੈਸਲੇ ਸੁਣਦਿਆਂ ਥੱਕ ਗਏ। ਆਖੋ ਇਹਨਾਂ ਨੂੰ ਆਪਣੇ ਘਰੀ ਜਾਣ ਹੁਣ, ਇੱਕ ਉਦੋਤੀ ਇੱਥੇ ਖੜੇ ਰਹਿਣਗੇ।
ਹੁਣ ਇਸ ਸ਼ਹਿਰ ਦੇ ਵਿੱਚ ਤੁਸੀਂ ਦੇਖੋ, ਇੱਥੇ ਜਿਹੜਾ ਇਸ ਅਦਾਲਤ 'ਚ ਬੰਦੇ ਬਿਲਖ ਹੋ ਗਏ। ਇੱਥੇ ਜਿਹੜੀ ਅਦਾਲਤ ਹੈ, ਇਹ ਅਦਾਲਤ ਅਸਲ ਦੇ ਵਿੱਚ ਕੋਰਟ ਨਹੀਂ ਹੈ, ਕਚਹਿਰੀ ਨਹੀਂ ਹੈ, ਇਹ ਅਦਾਲਤ ਸੱਤਾ ਹੈ, ਹਕੂਮਤ ਹੈ। ਤੇ ਜਿਹੜੇ ਬੰਦੇ ਹੈ, ਜਿਹੜੇ ਇਨਸਾਫ ਦੀ ਹਾਲਤ ਹੈ, ਉਹਨਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਤੇ ਉਹ ਜਿੱਦਾਂ ਦਰਖਤ ਹੋ ਜਾਂਦੇ, ਬਿਲਖ ਹੋ ਗਏ, ਖੜੇ ਖੜੋਤੇ ਰਹਿ ਗਏ ਹੈ। ਤੇ ਸ਼ਾਇਰ ਇਹ ਕਹਿ ਰਿਹਾ ਕਿ ਤੁਸੀਂ ਕਦੋਂ ਤੱਕ ਇੱਥੇ ਖੜੇ ਰਹੋਗੇ, ਤੁਸੀਂ ਘਰ ਜਾਓ। ਅਸੀਂ ਥੋੜਾ ਜਿਹਾ ਕਹਿਣਾ ਚਾਹੁੰਦੇ ਹਾਂ, ਸ਼ੇਰ ਬੜਾ ਕਮਾਲ ਦਾ ਪਾਤਰ ਸਾਹਿਬ ਦਾ ਹੈ ਜੀ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਹਕੂਮਤ ਹੈ, ਹਕੂਮਤ ਜਿਹੜੀ ਸੱਤਾ ਆ, ਉਹ ਤੋਂ ਇਨਸਾਫ ਦੀ ਉਮੀਦ ਜਿਹੜੀ ਹੈ ਉਹ ਲਾ ਕੇ ਜਿਹੜੇ ਲੋਕ ਬੈਠੇ ਹੈ, ਜੇ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਤਾਂ ਉਹ ਥੱਕ ਕੇ ਘਰਾਂ ਨੂੰ ਨਾ ਵਾਪਸ ਜਾਣ, ਉਹ ਸਗੋਂ ਉਸ ਸੱਤਾ ਦੇ ਗਲ ਪੈਣ। ਪਰ ਉਸ ਸੱਤਾ ਦੇ ਗਲ ਪੈਣ ਵੇਲੇ ਖੁਦਕੁਸ਼ੀ ਦਾ ਵਿਚਾਰ ਮਨ 'ਚ ਨਾ ਲਿਆਉਣ, ਲੜਨ। ਉਹਨਾਂ ਦੀ ਲੜਾਈ ਜਿਹੜੀ ਹੈ ਉਹੀ ਉਹਨਾਂ ਨੂੰ ਇਨਸਾਫ ਤੱਕ ਪਹੁੰਚਾਏਗੀ। ਸੋ ਮੈਂ ਚਾਹੇ ਉਹ ਕਿਸਾਨ ਖੁਦਕੁਸ਼ੀਆਂ ਕਰਦਾ ਹੋਵੇ ਪੰਜਾਬ ਦਾ, ਤੇ ਚਾਹੇ ਪੰਜਾਬ ਦਾ ਬੇਰੁਜ਼ਗਾਰੀ ਤੋਂ ਤੰਗ ਨੌਜਵਾਨ ਖੁਦਕੁਸ਼ੀ ਨਾਲ ਵਧੇ, ਪਾਣੀ ਦੀਆਂ ਟੈਂਕੀਆਂ ਤੇ ਚੜੇ ਤੇ ਆਪਣੇ ਆਪ ਨੂੰ ਅੱਗ ਲਾਵੇ, ਚਾਹੇ ਬਾਦਲ ਸਾਹਿਬ ਦੀ ਕੋਠੀ ਦੇ ਬਾਹਰ ਇੱਕ ਔਰਤ ਜੇ ਉਹਨੂੰ ਨੌਕਰੀ ਨਹੀਂ ਮਿਲੀ ਤਾਂ ਖੁਦਕੁਸ਼ੀ ਦਾ ਯਤਨ ਕਰੇ ਜੀ ਜੀ, ਤੇ ਚਾਹੇ ਕਮਿਸ਼ਨਰ ਜਿਹੜਾ ਅੰਮ੍ਰਿਤਸਰ ਦਾ ਉਹਦੇ ਦਫ਼ਤਰ ਦੇ ਬਾਹਰ ਖੁਦਕੁਸ਼ੀ ਦਾ ਯਤਨ ਕਰਨ ਤੋਂ ਕੁੜੀਆਂ। ਅਸੀਂ ਇਹਦੀ ਪ੍ਰੋੜਤਾ ਨਹੀਂ ਕਰਦੇ। ਇਹ ਤਾਂ ਜ਼ਰੂਰ ਕਹਿੰਦੇ ਆ ਵੀ ਇਹਦੇ ਨਾਲ ਤੁਹਾਡੀ ਅਵਸਥਾ ਦਾ ਪਤਾ ਲੱਗਦਾ, ਪਰ ਇਹਨੂੰ ਤੁਸੀਂ ਉਹ ਨਹੀਂ ਕਰ ਸਕਦੇ। ਅਸੀਂ ਸਮਝਦੇ ਹਾਂ ਕਿ ਇਹਨਾਂ ਲੋਕਾਂ ਨੂੰ ਲੜਾਈ ਦੇ ਮੈਦਾਨ 'ਚ ਆਉਣਾ ਚਾਹੀਦਾ ਹੈ ਤੇ ਵਿਸ਼ਾਲ ਏਕਤਾ ਜਿਹੜੀ ਲੋਕਾਂ ਦੀ ਹੈ ਉਹ ਲੱਭਣੀ ਚਾਹੀਦੀ ਹੈ, ਕਿੱਥੇ ਜਾ ਕੇ ਬਣਦੀ ਹੈ। ਉਹ ਜਿਹੜੀ ਜਿੱਥੇ ਵੀ ਕੁਝ ਲੋਕ ਲੜ ਰਹੇ ਉਹਨਾਂ ਦਾ ਹਿੱਸਾ ਬਣਨਾ ਚਾਹੀਦਾ ਹੈ, ਨਾ ਕਿ ਖੁਦਕੁਸ਼ੀਆਂ ਵਾਲਾ ਹੋਣਾ ਚਾਹੀਦਾ। ਜੀ ਜੀ ਬਿਲਕੁਲ। ਤੇ ਅਸੀਂ ਅੱਗੇ ਚਲੀਏ, ਨਰਿੰਦਰ ਮੋਦੀ ਦੀ ਗੱਲ ਕਰਦੇ ਹਾਂ। ਨਰਿੰਦਰ ਮੋਦੀ ਨੇ ਇੱਕ ਰੇਡੀਓ ਦਾ ਪ੍ਰੋਗਰਾਮ ਜਿਹੜਾ ਮਨ ਕੀ ਬਾਤ ਸ਼ੁਰੂ ਕੀਤੀ ਆ, ਉਸ 'ਤੇ ਉਹਨੇ ਨਸ਼ਿਆਂ ਦੀ ਗੱਲ ਚਲਾਈ ਆ। ਤੇ ਉਹ ਨਸ਼ਿਆਂ ਦੀ ਗੱਲ ਵਿੱਚ ਇਹ ਨਹੀਂ ਸਮਝ ਲੱਗਦੀ ਕਿ ਇਸ਼ਾਰਾ ਉਹ ਕਿੱਧਰ ਨੂੰ ਕਰਨਾ ਚਾਹੁੰਦੇ ਨੇ, ਜਦ ਕਿ ਪੰਜਾਬ ਦੇ ਵਿੱਚ ਅਕਾਲੀ ਦਲ ਤੇ ਭਾਜਪਾ ਦੀ ਸਾਂਝੀ ਸਰਕਾਰ ਸੀ, ਜਿੱਥੋਂ ਕਿ ਨਸ਼ਿਆਂ ਨੇ ਪੰਜਾਬ ਦੀ ਜਵਾਨੀ ਦਾ ਘਾਣ ਕਰ ਦਿੱਤਾ। ਦੇਖੋ, ਮੋਦੀ ਸਾਹਿਬ ਦਾ ਤੀਸਰਾ ਪ੍ਰੋਗਰਾਮ ਸੀ ਮਨ ਕੀ ਬਾਤ ਰੇਡੀਓ ਪ੍ਰੋਗਰਾਮ। ਉਹਦੇ 'ਚ ਉਹਨਾਂ ਨੇ ਸਪੈਸ਼ਲੀ ਡਰੱਗ ਦੀ ਗੱਲ ਕੀਤੀ ਹੈ। ਇਹ ਆਪਣੇ ਆਪ ਵਿੱਚ ਬੜਾ ਇੰਪੋਰਟੈਂਟ ਹੈ। ਜਿਹੜਾ ਡਰੱਗ ਦਾ ਮਸਲਾ ਆ, ਇਹ 'ਚ ਮੈਂ ਡਿਟੇਲ 'ਚ ਗੱਲ ਕਰਨ ਲੱਗਾ ਤਾਂ ਵਕਤ ਕਰ ਜਾਊਗਾ ਕਿ ਇਸ ਤਰ੍ਹਾਂ ਪੰਜਾਬ ਦੇ ਡਰੱਗ ਦਾ ਜਿਹੜਾ ਆ ਕਿ ਉਹਦੇ ਕੀ ਕਾਰਕ ਕੰਮ ਕਰਦੇ ਹੈ। ਡਰੱਗ 'ਤੇ ਬਹੁਤ ਚਰਚਾ ਹੁੰਦੀ ਹੈ, ਸਾਡੀ ਅੱਗੇ ਵੀ ਹੁੰਦੀ ਰਹੀ ਹੈ। ਇਸ ਕਰਕੇ ਮੈਂ ਉਹ ਸਾਰੀਆਂ ਚੀਜ਼ਾਂ ਨੂੰ ਛੱਡਦਿਆਂ ਹੋਇਆ ਜਿਹੜੀ ਮੋਦੀ ਸਾਹਿਬ ਦੀ ਗੱਲ ਆ ਉਹਦੇ 'ਤੇ ਆਉਣਾ। ਮੋਦੀ ਸਾਹਿਬ ਜੇ ਡਰੱਗ ਦਾ ਇਸ਼ੂ ਚੱਕ ਰਹੇ ਹੈ, ਇਹ ਸਾਰੀ ਦੁਨੀਆ ਜਾਣਦੀ ਹੈ ਕਿ ਜੇ ਭਾਰਤ ਦੇ ਵਿੱਚ ਡਰੱਗ ਦੀ ਗੱਲ ਚੱਲੇਗੀ ਤਾਂ ਭਾਰਤ ਦੇ ਵਿੱਚ ਡਰੱਗ ਦਾ ਸਪਲਾਇਰ ਦੇ ਤੌਰ ਦੇ ਉੱਤੇ ਤੇ ਖਪਤ ਦੇ ਤੌਰ ਦੇ ਉੱਤੇ ਸਭ ਤੋਂ ਵੱਡਾ ਸੈਂਟਰ ਪੰਜਾਬ ਹੈ। ਪੰਜਾਬ ਤੋਂ ਬਹੁਤ ਸਪਲਾਈ ਜਾਂਦੀ ਹੈ ਸਾਰੇ ਦੇਸ਼ ਤੋਂ ਬਾਅਦ ਦੁਨੀਆ ਦੇ ਵਿੱਚ, ਤੇ ਪੰਜਾਬ ਦੇ ਵਿੱਚ ਖਪਤ ਵੀ ਬਹੁਤ ਹੁੰਦੀ ਹੈ ਡਰੱਗ ਦੀ। ਡਰੱਗ ਤਿੰਨ ਤਰ੍ਹਾਂ ਦੀ ਹੈ, ਮੈਂ ਤੁਹਾਨੂੰ ਕਿਹਾ ਵੀ ਮੈਂ ਉਹਦੇ 'ਚ ਨਹੀਂ ਕਹਿੰਦਾ। ਉਹ ਤਿੰਨ ਤਰ੍ਹਾਂ ਦੀ ਜਿਹੜੀ ਇੱਕ ਰਵਾਇਤੀ ਨਸ਼ੇ ਹੈ, ਤੇ ਇੱਕ ਜਿਹੜੀ ਸਿੰਥੈਟਿਕ ਡਰੱਗ ਹੈ, ਮੈਡੀਕੇਟਡ ਡਰੱਗ ਹੈ, ਬਾਕੀ ਜਿਹੜਾ ਸ਼ਰਾਬ ਸ਼ੂ ਵਾਲਾ ਮਸਲਾ ਹੈ, ਛੇਵਾਂ ਦਰਿਆ ਜਿਹਨੂੰ ਅਸੀਂ ਕਹਿੰਦੇ। ਇਹ ਜਿਹੜਾ ਡਰੱਗ ਦਾ ਜਿਹੜਾ ਅਸਲੀ ਮਸਲਾ ਜਿਹੜਾ ਆ ਉਹ ਹੈਗਾ ਰਵਾਇਤੀ ਤੋਂ ਵੀ ਬਾਅਦ ਜਿਹੜੇ ਖਾਸ ਤੌਰ 'ਤੇ ਸਿੰਥੈਟਿਕ ਡਰੱਗ ਦਾ ਹੈ, ਉਹਨਾਂ ਨੇ ਅਸਲ ਪੰਜਾਬ ਦਾ ਜਿਹੜਾ ਆ ਪੂਰਾ ਘਾਣ ਕੀਤਾ ਹੈ। ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੱਲ ਕਰ ਰਹੇ ਤੇ ਇਹ ਨਾ ਵੀ ਉਹ ਪੰਜਾਬ ਦਾ ਨਾਂ ਲੈਣ, ਇਹਦਾ ਮਤਲਬ ਉਹ ਪੰਜਾਬ ਨੂੰ ਟਾਰਗੇਟ ਕਰ ਰਹੇ। ਪਰ ਸਵਾਲ ਇੱਥੇ ਪੈਦਾ ਹੁੰਦਾ ਹੈ ਵੀ ਜਦੋਂ ਨਰਿੰਦਰ ਮੋਦੀ ਗੱਲ ਕਰਦੇ ਹੈ ਤੇ ਉਹ ਦੂਜੇ ਬੀਜੇਪੀ ਪੰਜਾਬ ਦੇ ਪ੍ਰਧਾਨ ਕਮਲ ਸ਼ਰਮਾ ਉਹ ਕਹਿੰਦੇ ਕਿ ਪੰਜਾਬ ਦੀ ਬੀਜੇਪੀ ਜਿਹੜੀ ਹੈ ਜੀ, ਹੁਣ ਅਸੀਂ ਇੱਕ ਮੁਹਿੰਮ ਚਲਾਵਾਂਗੇ ਸਾਰੇ ਪੰਜਾਬ ਦੇ ਵਿੱਚ ਡਰੱਗ ਦੇ ਖਿਲਾਫ। ਭਲੇ ਉਹਨੂੰ ਕੁਝ ਚਲਾਓ, ਤੁਹਾਨੂੰ ਕਿਸੇ ਨੇ ਰੋਕਿਆ ਰਹੇ ਨਹੀਂ, ਪਰ ਤੁਹਾਨੂੰ ਅੱਜ ਪਤਾ ਲੱਗਾ ਪ੍ਰਧਾਨ ਮੰਤਰੀ ਦੇ ਰੇਡੀਓ ਦੇ ਪ੍ਰੋਗਰਾਮ ਮਨ ਕੀ ਬਾਤ ਦੇ ਵਿੱਚ ਡਰੱਗ ਦਾ ਇਸ਼ੂ ਛੇੜਨ ਤੋਂ ਬਾਅਦ ਪਤਾ ਲੱਗਾ ਪੰਜਾਬ ਦੀ ਬੀਜੇਪੀ ਨੂੰ ਕਿ ਇਹਦੇ ਖਿਲਾਫ ਇੱਕ ਮੁਹਿੰਮ ਛੇੜਨੀ ਚਾਹੀਦੀ ਹੈ। ਉਹ ਜਦੋਂ ਤੋਂ ਆ ਸਰਕਾਰ ਹੈ, ਅਕਾਲੀ ਬੀਜੇਪੀ ਸਰਕਾਰ ਦੇ ਵਿੱਚ ਬੀਜੇਪੀ ਸ਼ਾਮਿਲ ਹੈ, 8 ਸਾਲਾਂ ਤੋਂ ਪੰਜਾਬ ਦਾ ਬੇੜਾ ਗਰਕ ਹੋਇਆ ਪਿਆ ਡਰੱਗ ਕਰਕੇ। ਉਦੋਂ ਬੀਜੇਪੀ ਪੰਜਾਬ ਦੇ ਡਰੱਗ ਹੈ, ਅਚਾਨਕ ਉਹਨੂੰ ਕਿੱਦਾਂ ਪਤਾ ਲੱਗ ਗਿਆ? ਅਚਾਨਕ ਉਹਨੂੰ ਕਿਵੇਂ ਪਤਾ ਲੱਗ ਗਿਆ ਵੀ ਇਹ ਡਰੱਗ ਦੇ ਖਿਲਾਫ ਮੁਹਿੰਮ ਚਲਾਉਣੀ ਚਾਹੀਦੀ ਹੈ? ਹੁਣ ਮਸਲਾ ਇਹ ਹੈ ਵੀ ਬੀਜੇਪੀ ਜਿਹੜੀ ਆ ਉਹ ਅਕਾਲੀਆਂ ਤੋਂ ਵੱਖ ਹੋ ਕੇ ਚੱਲਣਾ ਚਾਹੁੰਦੀ ਹੈ। ਅੱਜ ਉਹਨੂੰ ਡਰੱਗ ਦਾ ਇਸ਼ੂ ਦੱਸ ਪਿਆ। ਹੁਣ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਬਾਦਲ ਸਾਹਿਬ ਜਿਹੜੇ ਉਹ ਵੱਖਰੀ ਚਿੱਠੀ ਲਿਖ ਰਹੇ ਹੈ ਹੋਮ ਮਿਨਿਸਟਰੀ ਨੂੰ ਕਿ ਭਾਈ ਜਿਹੜੇ ਪੰਜਾਬ ਦੇ ਗੁਆਂਢ ਦੇ ਸੂਬੇ ਹੈ ਜਿਹੜੀ ਰਵਾਇਤੀ ਡਰੱਗ ਤਾਂ ਉੱਥੋਂ ਆਉਂਦੀ ਹੈ, ਰਾਜਸਥਾਨ ਤੋਂ ਆਉਂਦੀ ਹੈ, ਜਿੱਥੇ ਡੋਡੇ ਪੋਸਟ ਅਫੀਮ ਉੱਥੇ ਸਰਕਾਰੀ ਠੇਕੇ ਹੈ, ਤੇ ਨਾਲ ਸੈਂਟਰਲ ਏਜੰਸੀ ਨੂੰ ਕਹਿੰਦੇ ਆ ਬਾਦਲ ਸਾਹਿਬ ਵੀ ਜਿਹੜੀ ਕੰਟਰੀ ਆਉਂਦੀ ਹੈ ਉਹਨੂੰ ਰੋਕਣ ਵਾਸਤੇ ਸੈਂਟਰਲ ਫੋਰਸਿਸ ਆਉਣ। ਜਿਹੜੀ ਟਕਰਾਅ ਦੀ ਸਥਿਤੀ ਡਰੱਗ ਦੇ ਇਸ਼ੂ ਤੇ ਦਿਖਾਈ ਦੇਣ ਲੱਗ ਪਈ। ਹੁਣ ਡਰੱਗ ਦੇ ਇਸ਼ੂ ਦੇ ਉੱਤੇ ਖੁਦ ਇਸ ਸਰਕਾਰ ਦੇ ਕੁਝ ਲੋਕਾਂ ਦੇ ਨਾਮ ਵੱਜਦੇ ਆ, ਲੇਕਿਨ ਉਸ ਮਜੀਠੀਆ ਦਾ ਨਾਮ ਵੱਜਦਾ ਹਾਲੇ ਤੱਕ। ਤਾਂ ਇਹ ਵੀ ਗੱਲ ਚੱਲ ਰਹੀ ਹੈ ਕਿ ਉਹਦੇ ਤੋਂ ਜਿਹੜੀ ਹੈ ਇਨਫੋਰਸਮੈਂਟ ਡਾਇਰੈਕਟੋਰੇਟ ਜਿਹੜੀ ਹੈ
ਉਹ ਪੁੱਛਗਿੱਛ ਕਰ ਸਕਦੀ ਹੈ। ਤੇ ਇਹ ਵੀ ਗੱਲ ਆਈ ਸੀ ਕਿ ਦਿੱਲੀ 'ਚ ਬੀਬੀ ਹਰਸਿਮਰਤ ਕੌਰ ਬਾਦਲ ਤੇ ਮਜੀਠੀਆ 3 ਵਾਰ ਜਾ ਕੇ ਅਰੁਣ ਜੇਤਲੀ ਨੂੰ ਮਿਲਿਆ, ਜਿਹੜੇ ਇਸ ਵੇਲੇ ਸਾਡੇ ਜਿਹੜੇ ਫਾਈਨਾਂਸ ਮਿਨਿਸਟਰ ਹੈ, ਤੇ ਤਰਲਾ ਤੁਰਲਾ ਮਾਰ ਰਹੇ ਹੈ ਕਿ ਇਹ ਪੁੱਛਗਿੱਛ ਨਾ ਕੀਤੀ ਜਾਏ। ਇਹ ਸਾਰੀਆਂ ਗੱਲਾਂ ਦੇ ਪਿਛੋਕੜ ਨੂੰ ਦੇਖਦਿਆਂ ਹੋਇਆ ਤੁਸੀਂ ਅੱਜ ਦੇਖ ਸਕਦੇ ਹੋ ਕਿ ਅਕਾਲੀ BJP ਗੱਠਜੋੜ ਜਿਹੜਾ ਆ ਉਹਦੇ 'ਚ ਕਿਤੇ ਨਾ ਕਿਤੇ ਇਸ ਤਰ੍ਹਾਂ ਦੀ ਗੱਲ ਆ ਰਹੀ ਹੈ ਕਿ ਹੁਣ ਇਹ ਡਰੱਗ ਦੇ ਇਸ਼ੂ ਦੇ ਉੱਤੇ ਵੀ ਵੱਖਰੇ ਵੱਖਰੇ ਸਟੈਂਡ ਲੈਣਗੇ। ਜੇ ਸਟੈਂਡ ਲੈਣਗੇ ਤੇ ਇਹਦਾ ਭਾਵ ਇਹ ਹੈ ਕਿ ਆਉਂਦੀਆਂ ਜਿਹੜੀਆਂ 2017 ਦੀਆਂ ਵਿਧਾਨ ਸਭਾ ਚੋਣਾਂ ਉਦੋਂ ਤੱਕ ਇਹ ਸਾਨੂੰ ਦੋਵੇਂ ਵੱਖੋ ਵੱਖਰੇ ਖੜੇ ਦਿਖਾਈ ਦੇਣ ਜੀ। ਹਾਂ, ਤੇ ਅੱਗੇ ਗੱਲ ਕਰੀਏ ਜੀ, ਅੱਜ ਇਸ ਤਰ੍ਹਾਂ ਕਾਂਗਰਸ ਕਹਿੰਦੀ ਆ ਕਿ ਜਦੋਂ ਅਸੀਂ ਆ ਗਏ ਪਾਵਰ ਦੇ ਵਿੱਚ ਤਾਂ ਬਹੁਤ ਤਰੱਕੀ ਕਰਾਂਗੇ। ਕਿਤੇ ਕਿਤੇ ਬੋਲਦੇ ਆ ਜੀ, ਜਿੱਥੇ ਬੋਲਣਾ ਹੁੰਦਾ ਉੱਥੇ ਬੋਲਦੇ ਨੇਗੇ। ਵਿਰੋਧੀ ਦਾ ਇਹਨਾਂ ਨੇ ਕੋਈ ਵੀ ਰੋਲ ਨਹੀਂ ਨਿਭਾਇਆ। ਅਤੇ ਪਰ ਜਦੋਂ ਉਹ ਅੱਖਾਂ ਦਾ ਕੈਂਪ ਲੱਗਾ ਸੀ ਉਸ ਦੇ ਵਿੱਚ ਜਿਹੜੇ ਲੋਕ ਸੀਗੇ ਜਿਨ੍ਹਾਂ ਦੀਆਂ ਅੱਖਾਂ ਚਲੀਆਂ ਗਈਆਂ ਉਹਨਾਂ ਦਾ ਹਾਲ ਪੁੱਛਣੇ ਇਕੱਲੇ ਗਏ, ਬਾਕੀ ਦੇ ਨਹੀਂ ਇਹਨਾਂ ਦੇ ਨਾਲ ਚੱਲ ਸਕੇ। ਤੇ ਕਿਸ ਤਰ੍ਹਾਂ ਪੰਜਾਬ ਦੇ ਵਿੱਚ ਜੇ ਇਹਨਾਂ ਦੀ ਸਰਕਾਰ ਆਉਂਦੀ ਹੈ ਇਕੱਠੇ ਕਿਸ ਤਰ੍ਹਾਂ ਚੱਲ ਸਕਣਗੇ? ਦੇਖੋ, ਸਰਕਾਰ ਆਉਣ ਦੀ ਤਾਂ 2017 ਦੀਆਂ ਚੋਣਾਂ ਦੱਸਣਗੀਆਂ ਵੀ ਸਰਕਾਰ ਇਹਨਾਂ ਦੀ ਆਉਂਦੀ ਕਿ ਨਹੀਂ ਆਉਂਦੀ। ਇੱਕ ਗੱਲ ਮੈਂ ਅੱਜ ਇਹ ਕਹਿ ਦੇਣੀ ਚਾਹੁੰਦਾ, 2 ਸਾਲ ਪਏ ਹਾਲੇ ਚੋਣਾਂ, 2.5 ਸਾਲ। ਦੇਖੋ ਘੱਟੋ ਸ਼੍ਰੋਮਣੀ ਅਕਾਲੀ ਦਲ ਤੇ BJP ਸਰਕਾਰ ਹੋਣ ਨਹੀਂ ਆਉਂਦੀ ਪੰਜਾਬ ਦੇ ਵਿੱਚ, ਪਰ ਹੁਣ ਵੀ ਆਏਗੀ ਕਿ ਜੀ ਆਮ ਆਦਮੀ ਪਾਰਟੀ ਜਿਹੜੀ ਹੈ ਉਹਦਾ ਜਿੰਨਾ ਕੁ ਚੜਾਅ ਹੋਣਾ ਸੀ ਹੋ ਲਿਆ, ਉਹ ਥੱਲੇ ਆਪਣੇ ਜਥੇਬੰਦਕ ਜਿਹੜੇ ਆ ਯੂਨਿਟਸ ਜਿਹੜੇ ਆ ਉਸ ਰੂਪ ਦੇ ਵਿੱਚ ਜਿਹੜੇ ਨਹੀਂ ਬਣਾ ਸਕੇ, ਸਗੋਂ ਟੁੱਟ ਭੱਜ ਸ਼ੁਰੂ ਹੋ ਗਈ ਜਿੱਦਾਂ ਦਿੱਲੀ 'ਚ ਹੋਈ ਸੀ। ਸੋ ਕੀ ਹੋਏਗਾ ਕੀ ਨਹੀਂ ਉਹ ਹਜੇ ਬਹੁਤ ਦੂਰ ਹੈ ਗੱਲ, ਭਵਿੱਖਵਾਦੀ ਰਾਜਨੀਤੀ 'ਚ ਕਰਨਾ ਉੱਦਾਂ ਠੀਕ ਨਹੀਂ। ਪਰ ਬਹੁਤੀ ਪੋਸੀਬਿਲਿਟੀ ਇਹ ਹੈ ਕਿ ਕਾਂਗਰਸ ਦੀ ਸਰਕਾਰ ਆਏਗੀ ਜਾਂ ਉਹ ਘੱਟ ਗਿਣਤੀ ਦੀ ਸਰਕਾਰ ਰਹਿ ਜਾਊਗੀ ਤਾਂ ਉਹ ਇੱਧਰੋਂ ਆਮ ਆਦਮੀ ਪਾਰਟੀ ਤੋਂ ਮਦਦ ਲੈ ਕੇ ਸਾਂਝੀ ਸੂਝੀ ਸਰਕਾਰ ਸ਼ਾਇਦ ਬਣੇਗੀ। ਅਕਾਲੀ BJP ਸਰਕਾਰ ਪੰਜਾਬ 'ਚ ਨਹੀਂ ਬਣਦੀ। ਪਰ ਮਸਲਾ ਇਹ ਹੈ ਜਿਹੜਾ ਤੁਸੀਂ ਉਠਾ ਰਹੇ, ਬੜਾ ਇੰਪੋਰਟੈਂਟ ਮਸਲਾ ਹੈ। ਕਹਿੰਦੇ ਆ ਕਿ ਸੁਨੀਲ ਜਾਖੜ ਦਾ ਬਿਆਨ ਆਇਆ ਕਿ ਅਸੀਂ ਜੀ ਲੜਾਂਗੇ ਪੰਜਾਬ ਦੇ ਇਸ ਹਕੂਮਤ ਦੇ ਖਿਲਾਫ ਜਿਹੜੇ ਮੁੱਦੇ ਉਹਨਾਂ ਤੇ ਅਸੀਂ ਲੜਾਈ ਜਿਹੜੀ ਛੇੜਾਂਗੇ। ਪਰ ਮਸਲਾ ਇਹ ਆ ਵੀ ਲੜਾਈ ਤੁਸੀਂ ਛੇੜਨ ਦਾ ਜਿਹੜਾ ਸਭ ਤੋਂ ਬੇਸਿਕ ਜਿਹੜਾ ਕਹਿ ਲਓ ਵੀ ਜ਼ਰੂਰਤ ਹੁੰਦੀ ਉਹ ਹੈਗੀ ਏਕਤਾ। ਕਾਂਗਰਸ ਪਾਰਟੀ ਦੇ ਅੰਦਰ ਆਪ ਦੀ ਏਕਤਾ ਨਹੀਂ। ਗੁਰਦਾਸਪੁਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਆਪਰੇਸ਼ਨ ਹੋਏ ਜਿਹੜੇ ਆਈ ਕੈਂਪਾਂ ਦੇ ਵਿੱਚ, ਜਿਹਦੇ 'ਚ ਬਹੁਤ ਸਾਰੇ ਲੋਕ ਨੇਤਰ ਗਵਾ ਬੈਠੇ ਆਪਣੇ, ਉਹਨਾਂ ਦਾ ਹਾਲ ਚਾਲ ਮਰੀਜ਼ਾਂ ਦਾ ਪੁੱਛਣ ਗਏ। ਪ੍ਰਤਾਪ ਸਿੰਘ ਬਾਜਵਾ ਵੱਖਰੇ ਗਏ, ਕੈਪਟਨ ਵੱਖਰੇ ਗਏ ਇੱਕੋ ਦਿਨ। ਜੇ ਤੁਸੀਂ ਇਕਜੁੱਟਤਾ ਦੇ ਨਾਲ 2 ਵੱਡੇ ਲੀਡਰ, ਇੱਕ ਐਕਸ ਪ੍ਰੈਜ਼ੀਡੈਂਟ, ਇੱਕ ਜਿਹੜਾ ਇਸ ਵੇਲੇ ਮੌਜੂਦਾ ਪ੍ਰਧਾਨ ਹੈ, ਉਹ ਇਕੱਠੇ ਜਾ ਕੇ ਤੁਸੀਂ ਮਰੀਜ਼ਾਂ ਦਾ ਹਾਲ ਨਹੀਂ ਪੁੱਛ ਸਕਦੇ, ਤੁਸੀਂ ਸਾਰੇ ਪੰਜਾਬ ਦਾ ਹਾਲ ਇਕੱਠੇ ਕਿੱਦਾਂ ਪੁੱਛੋਗੇ? ਤੁਸੀਂ ਇਸ ਸਰਕਾਰ ਦੇ ਖਿਲਾਫ ਲੜਾਈ ਇਕੱਠੀ ਕਿੱਦਾਂ ਦੇ ਸਕਦੇ? ਇੱਕੋ ਦਿਨ ਦੇ ਵਿੱਚ 2 ਮੀਟਿੰਗਾਂ ਹੋ ਜਾਂਦੀਆਂ, ਸਟੇਟ ਐਗਜ਼ੈਕਟਿਵ ਦੀ ਵੱਖਰੀ ਤੇ ਵਿਧਾਇਕ ਦਲ ਦੀ ਵੱਖਰੀ। ਸੋ ਪੰਜਾਬ ਦੇ ਵਿੱਚ ਉਨੀ ਦੇਰ ਤੱਕ ਕਾਂਗਰਸ ਪਾਰਟੀ ਜਿਹੜੀ ਹੈ ਉਹ ਸਰਵਾਈਵ ਨਹੀਂ ਕਰ ਸਕਦੀ ਜਿੰਨੀ ਦੇਰ ਤੱਕ ਇਹਨਾਂ ਦੀ ਈਗੋ ਨਹੀਂ ਮੁੱਕਦੀ। ਇਹ ਜਿਹੜੀ ਸੁਪਰ ਈਗੋ ਆ ਪੰਜਾਬ ਲੀਡਰਸ਼ਿਪ ਦੇ ਵਿੱਚ, ਕਾਂਗਰਸ ਦੀ ਲੀਡਰਸ਼ਿਪ ਦੇ ਵਿੱਚ, ਉਸ ਸੁਪਰ ਈਗੋ ਨੇ ਥਾਲੀ 'ਚ ਰੱਖ ਕੇ ਫਿਰ ਤੋਂ ਸਰਕਾਰ ਦਿੱਤੀ ਅਕਾਲੀਆਂ ਨੂੰ। ਅਕਾਲੀ ਕਿਸੇ ਵੀ ਕੀਮਤ ਤੇ ਪੰਜਾਬ 'ਚ ਜਿੱਤਦੇ ਨਹੀਂ ਸੀ। 26 ਤਾਂ ਕਾਂਗਰਸ ਦੇ ਜਿਹੜੇ ਬਾਗੀ ਵਿਧਾਇਕ ਖੜੇ ਹੋ ਗਏ ਪਿਛਲੀਆਂ ਚੋਣਾਂ ਦੇ ਵਿੱਚ, ਤੇ ਕੈਪਟਨ ਸਾਹਿਬ ਕਤਲੇਆਮ ਦੀ ਗੱਲ ਕਰਦੇ ਰਹੇ ਜਿਹੜੇ ਬਾਗੀ ਸੀ ਉਹਨਾਂ ਨੂੰ, ਤੇ ਬਾਦਲ ਸਾਹਿਬ ਘਰਾਂ 'ਚ ਜਾ ਕੇ ਤਰਲੇ ਮਾਰ ਕੇ ਜਿਹੜੇ ਆਪਣੇ ਰੁੱਸੇ ਬੰਦੇ ਸੀ ਉਹਨਾਂ ਨੂੰ ਮਨਾਉਂਦੇ ਰਹੇ। ਇਸ ਐਟੀਟਿਊਡ ਨੇ ਜਿਹੜਾ ਆ ਉਹ ਕਾਂਗਰਸ ਦਾ ਨੁਕਸਾਨ ਕੀਤਾ ਪੰਜਾਬ 'ਚ। ਦੂਜੀ ਗੱਲ, ਕਾਂਗਰਸ ਆ ਵੀ ਜਾਵੇ ਤਾਂ ਮੇਰੀ ਤਾਂ ਬਿਲਕੁਲ ਸਿੱਧੀ ਰਾਏ ਹੈ, ਚਾਹੇ ਕਾਂਗਰਸ ਹੋਵੇ ਚਾਹੇ ਅਕਾਲੀ ਹੋਵੇ, ਜਿੰਨੇ ਲੋਕ ਅੱਜ ਤੰਗ ਹੁੰਦੇ ਆ ਨਾ, ਜਦੋਂ ਇਹ ਸਰਕਾਰ ਬਦਲਦੀ ਦੂਜੀ ਸਰਕਾਰ ਆਉਂਦੀ ਹੈ ਉਹਦੇ ਤੋਂ ਜ਼ਿਆਦਾ ਲੋਕਾਂ ਨੂੰ ਤੰਗ ਕੀਤਾ ਜਾਂਦਾ। ਪਿਛਲੀ ਸਰਕਾਰ ਕਾਂਗਰਸ ਦੀ ਸੀ ਤੇ ਇਹ ਤੋਂ ਪਿਛਲੀ ਜਿਹੜੀ ਜਦੋਂ ਕੈਪਟਨ ਅਮਰਿੰਦਰ ਸੀ ਉਦੋਂ ਕਹਿੰਦੇ ਸੀ ਕੈਪਟਨ ਦੀ ਸਰਕਾਰ ਦੇ ਵਿੱਚ 8 ਹੋ ਗਏ ਜੀ, ਇਸ ਕਰਕੇ ਅਕਾਲੀ ਉਹ ਚੰਗੇ। ਅੱਜ ਅਕਾਲੀ BJP ਸਰਕਾਰ ਹੈ ਤੇ ਕਹਿੰਦੇ 8 ਹੋ ਗਈ, ਇਹਨੂੰ ਤਾਂ ਕਾਂਗਰਸੀ ਚੰਗੇ ਆ। ਇਹ ਜਿਹੜਾ ਰੁਝਾਨ ਹੈ ਕਿ ਇਹਨੂੰ ਤਾਂ ਕਾਂਗਰਸੀ ਚੰਗੇ ਆ। ਲੋਕ ਆਖ ਕੇ ਕਈ ਵਾਰੀ ਕਹਿ ਦਿੰਦੇ ਆ 60 ਸਾਲ ਹੋ ਗਏ ਸਾਡੇ ਮੁਲਕ ਨੂੰ ਆਜ਼ਾਦ ਹੋਇਆ, ਕਈ ਵਾਰੀ ਆਖ ਕੇ ਕਹਿ ਦਿੰਦੇ ਆ ਦੇਸ਼ ਦੇ ਸਿਸਟਮ ਤੋਂ ਇਹਨੂੰ ਤਾਂ ਅੰਗਰੇਜ਼ੀ ਚੰਗੇ ਸੀ। ਕੋਈ ਨਹੀਂ ਹੈਗਾ। ਸੱਤਾ ਜਿਹੜੀ ਹੈ ਨਾ, ਸੱਤਾ ਦੇ ਲੋਕਾਂ ਨੂੰ ਦਵਾ ਕੇ ਰੱਖਣਾ ਹੁੰਦਾ। ਜਿੰਨੀ ਦੇਰ ਤੱਕ ਲੋਕ ਸੱਤਾ ਨਹੀਂ ਆਉਂਦੇ ਤੇ ਲੋਕ ਸੱਤਾ ਜਿਹੜੀ ਹੈ ਭਾਰਤ ਦੇ ਵਿੱਚ ਹਾਲੇ ਸੁਪਨਾ ਜੀ। ਤੇ ਅੱਗੇ ਜੀ ਆਸ਼ੂਤੋਸ਼ ਹੋਣਾ ਦੀ ਸਮਾਧੀ ਆ, ਕਹਿੰਦੇ ਵੀ ਫਰਵਰੀ ਤੱਕ ਚਲੇ ਗਈ ਹੈ। ਮੈਨੂੰ ਤਾਂ ਹੈਰਾਨੀ ਇਹ ਹੁੰਦੀ ਹੈ ਕਿ ਸਾਡੀਆਂ ਅਦਾਲਤਾਂ ਦੇ ਵਿੱਚ ਜਿਹੜੇ ਫੈਸਲੇ ਹੁੰਦੇ ਆ ਕਈ ਵਾਰੀ ਐਪਰੀਸ਼ੀਏਟ ਵੀ ਅਸੀਂ ਕਰਦੇ ਹਾਂ, ਪਰ ਅਦਾਲਤਾਂ ਦੇ ਵਿੱਚ ਅਦਾਲਤਾਂ ਦੀ ਮਜਬੂਰੀ ਇਹ ਹੈ ਕਿ ਕਾਨੂੰਨ ਦੇ ਵਿੱਚ ਉਹ ਮੋਰੀਆਂ ਬੜੀਆਂ। ਹੁਣ ਅਦਾਲਤ ਨੇ ਕਹਿ ਦਿੱਤਾ ਜੀ ਅਸੀਂ ਕੀ ਕਰ ਸਕਦੇ ਹਾਂ, ਸਰਕਾਰ ਜਿਹੜੀ ਪੰਜਾਬ ਦੀ ਗਵਰਨਮੈਂਟ ਨੇ ਇਹ ਕਹਿ ਦਿੱਤਾ ਪਟੀਸ਼ਨ ਪਾ ਕੇ, ਲਓ ਜੀ ਕਿਉਂਕਿ ਉਹ ਲਵਾਰਿਸ ਲਾਸ਼ ਨਹੀਂ ਹੈ ਆਸ਼ੂਤੋਸ਼ ਜੀ, ਇਸ ਕਰਕੇ ਅਸੀਂ ਕੱਲ੍ਹ ਸੰਸਕਾਰ ਕਰੀਏ। ਉਹ ਜਿਹੜਾ ਅਦਾਰਾ ਆ ਜੋਤੀ ਜਾਗਰਤੀ ਸੰਸਥਾਨ ਜਿਹੜਾ ਨੂਰ ਮਹਿਲ ਵਾਲਾ ਉਹ ਕਰੇ। ਉਹ ਜਾਗਰਤੀ ਸੰਸਥਾਨ ਵਾਲੇ ਨੂਰ ਮਹਿਲ ਵਾਲੇ ਕਹਿੰਦੇ ਆ ਪਟੀਸ਼ਨ ਪਾ ਕੇ ਅਦਾਲਤ 'ਚ, ਲਓ ਜੀ ਅਸੀਂ ਤਾਂ ਇਹਨੂੰ ਮਰਿਆ ਹੀ ਨਹੀਂ ਮੰਨਦੇ, ਇਹ ਤਾਂ ਜਦੋਂ ਮਰਜ਼ੀ ਉੱਠ ਜਾਣਾ ਇਹਨੇ, ਇਹ ਤਾਂ ਸਮਾਧੀ 'ਚ ਹੈ।
ਇਸ ਕਰਕੇ ਭਾਈ ਇਹਨੂੰ ਸੰਸਕਾਰ ਅਸੀਂ ਨਹੀਂ ਕਰਨਾ, ਇਸ ਕਰਕੇ ਸਾਨੂੰ ਇਹ ਸੰਸਕਾਰ ਦਾ ਹੁਕਮ ਰੋਕੋ। ਉਹ ਦਲੀਪ ਝਾ ਆਇਆ, ਉਹ ਕਹਿੰਦਾ ਮੇਰਾ ਪਿਓ ਹੈ ਇਹ, ਤੇ ਮੈਨੂੰ ਜੋ ਉਹਦੀ ਡੈਡ ਬੋਡੀ ਤੇ DNA ਟੈਸਟ ਕਰਾਓ। ਇਹ 3 ਪੋਜੀਸ਼ਨਾਂ ਤੋਂ ਬਾਅਦ ਅਦਾਲਤ ਨੇ 9 ਫਰਵਰੀ ਤੱਕ ਅਗਲੀ ਸੁਣਵਾਈ ਟਾਲੀ ਹੈ। 10 ਮਹੀਨੇ ਹੋ ਗਏ ਉਸ ਬੰਦੇ ਨੂੰ ਫਰੀਜ਼ਰ 'ਚ ਲੱਗੇ ਹੋਏ ਨੇ। ਅਦਾਲਤ ਨੇ ਥੋੜ੍ਹਾ ਸਮਾਂ ਦਿੱਤਾ ਹੈ, ਪਰ ਥੋੜ੍ਹਾ ਨਹੀਂ ਜ਼ਿਆਦਾ ਹੀ ਸਮਾਂ ਦੇ ਦਿੱਤਾ। ਮੈਂ ਸਮਝਿਆ ਕਿ ਜਿਹੜੇ ਚਿੰਤਨਸ਼ੀਲ ਲੋਕ ਹੈ ਭਾਰਤ ਦੇ ਜਾਂ ਪੰਜਾਬ ਦੇ, ਜਿਹਨਾਂ ਨੂੰ ਤਰਕਸ਼ੀਲ ਵੀ ਕਿਹਾ ਜਾਂਦਾ, ਉਹਨਾਂ ਨੂੰ ਇਸ ਮੁੱਦੇ ਤੇ ਕੋਈ ਗੱਲ ਉਠਾਉਣੀ ਚਾਹੀਦੀ। ਅਦਾਲਤ ਨੂੰ ਵੀ ਮੈਨੂੰ ਲੱਗਦਾ ਇੱਦਾਂ ਕਹਿਣਾ ਚਾਹੀਦਾ ਸੀ ਕਿ ਚੰਗਾ ਤੁਸੀਂ ਪਹਿਲਾਂ ਨਾ ਇੱਕ ਵਾਰੀ ਇਹਨੂੰ ਜੀਦਾ ਕਰਕੇ ਦਿਖਾ ਦਿਓ। ਸਮਾਧੀ ਜਿਹੜੀ ਤੁਸੀਂ ਕਹਿੰਦੇ ਸਮਾਧੀ 'ਚ ਦੂੰਗੀ, ਸਮਾਧੀ 'ਚ ਹੈ ਇਹ ਠੀਕ ਹੈ, ਲੋਕਾਂ ਦਾ ਭੁਲੇਖਾ ਦੂਰ ਹੋ ਜਾਊਗਾ ਵੀ ਭਾਈ ਕੋਈ ਡੇਟ ਫਿਕਸ ਕਰ ਦਿੰਦੇ ਇਸ ਤਰੀਕ ਤੱਕ ਭਾਈ ਸਮਾਧੀ 'ਚੋਂ ਮੋੜ ਲਿਆਓ, ਪਤਾ ਲੱਗ ਜਾਊਗਾ, ਲੋਕਾਂ ਨੂੰ ਸੱਚ ਪਤਾ ਲੱਗ ਜਾਊ। ਪਰ ਨਹੀਂ, ਅਦਾਲਤ ਨੇ ਨਹੀਂ ਕਿਹਾ। ਪਰ ਪੰਜਾਬ ਦੇ ਲੋਕਾਂ ਨੂੰ, ਜਿਹੜੇ ਚਿੰਤਨਸ਼ੀਲ ਲੋਕ ਹੈ, ਉਹਨਾਂ ਨੂੰ ਸ਼ਾਇਦ ਇਹ ਮੁੱਦਾ ਬਣਾਉਣਾ ਚਾਹੀਦਾ ਆਉਣ ਵਾਲੇ ਸਮੇਂ 'ਚ ਵੀ ਭਾਈ ਜੇ ਸੱਚੀ ਇਹ ਸਮਾਧੀ 'ਚ ਆ ਤੇ ਆ ਤੁਸੀਂ ਲੈ ਲਓ ਤਰੀਕ ਜਿੰਨੀ ਲੈਣੀ ਹੈ, ਤੇ ਇਹਨੂੰ ਇੱਕ ਵਾਰੀ ਨਾ ਸਾਹਮਣੇ ਲਿਆਓ ਤੇ ਇਹਨੂੰ ਜੀਦਾ ਕਰਕੇ ਦਿਖਾਓ, ਪਤਾ ਲੱਗ ਜਾਊਗਾ, ਭੁਲੇਖੇ ਦੂਰ ਹੋਣਗੇ। ਮੈਨੂੰ ਯਾਦ ਹੈ ਮੈਂ 9ਵੀਂ 'ਚ ਪੜ੍ਹਦਾ ਸੀ, ਸਾਡੇ ਪਿੰਡਾਂ ਵੱਲ ਇੱਕ ਖਬਰ ਆਈ, ਸਾਡੇ ਸਕੂਲ 'ਚ ਸੀਗਾ ਸੀ ਵੀ ਉਹ ਫਲਾਨੀ ਥਾਂ ਤੇ ਇੱਕ ਸੱਪ ਲੜ ਗਿਆ ਕੁੜੀ ਦੇ, ਤੇ ਫਲਾਨੇ ਪਿੰਡ 'ਚ ਉੱਥੇ ਇੱਕ ਸਾਧ ਆਇਆ, ਕਹਿੰਦਾ ਵੀ ਮੈਂ ਜੀਦੀ ਕਰ ਦੇਣੀ ਹੈ। ਉਹ ਸਾਰਾ ਇਲਾਕਾ ਟੁੱਟ ਕੇ ਪੈ ਗਿਆ ਦੇਖਣ ਲਈ। ਅਸੀਂ ਵੀ ਸਕੂਲੋਂ ਦੌੜ ਕੇ ਗਏ। ਦੂਜੇ ਦਿਨ ਆ ਕੇ ਸਕੂਲੇ ਜੋ ਸਾਡੇ ਨਾਲ ਹੋਇਆ ਵੱਖਰੀ ਗੱਲ ਹੈ। ਤੇ ਉਹ ਸਕੂਲੋਂ ਦੌੜ ਕੇ ਜਦੋਂ ਅਸੀਂ ਗਏ, ਉੱਥੇ ਸਾਰੇ ਜਿੱਦਾਂ ਕਹਿੰਦੇ ਪੁਰਾਣੇ ਬਜ਼ੁਰਗ, ਸਾਰਾ ਮੁਲਕ ਇਕੱਠਾ ਹੋਇਆ ਸੀ ਦੇਖਣ ਲਈ। ਲਓ ਜੋ ਸਾਧ ਨੇ ਨਾ ਕੁੜੀ ਸੱਪ ਲੜੀ, ਉਹ ਜੀਦੀ ਕਰ ਦੇਣੀ ਜੀ। ਉਹ ਡਰਾਮੇ ਜੇ ਕਰੀ ਜਾਵੇ, ਸਵੇਰ ਤੋਂ ਸ਼ਾਮ ਤੱਕ ਉਹਨੇ ਡਰਾਮੇ ਕੀਤੇ, ਬਾਅਦ ਝੱਟ ਖੜੇ ਕਰਕੇ ਦੌੜ ਗਿਆ। ਜੇ ਏਦਾਂ ਮਰੇ ਹੋਏ ਬੰਦੇ ਜੀਦੇ ਹੋਣ ਲੱਗ ਪਣ ਤਾਂ ਫਿਰ ਇਹ ਧਰਤੀ ਜਿਹੜੀ ਹੈ ਇਹ ਧਰਤੀ ਨਹੀਂ ਸੀ ਰਹਿ ਸਕਦੀ। ਕੁਦਰਤ ਨੇ ਇੱਕ ਨਿਯਮ ਬਣਾਇਆ, ਸਾਇੰਸ ਨੇ ਵੀ ਇੱਕ ਨਿਯਮ ਬਣਾਇਆ, ਇਹ ਧਰਤੀ ਉਹਦੇ ਮੁਤਾਬਕ ਚੱਲਦੀ ਹੈ। ਜਿਹੜਾ ਆਇਆ ਉਹਨੇ ਜਾਣਾ ਹੀ ਜਾਣਾ ਤੇ ਨਵੇਂ ਨੇ ਆਉਣਾ ਹੀ ਆਉਣਾ। ਸੋ ਇਸ ਕਰਕੇ ਭਾਈ ਅਸੀਂ ਤਾਂ ਇਹ ਚਾਹੁੰਦੇ ਹਾਂ ਵੀ ਜਿਹੜੇ ਚਿੰਤਨਸ਼ੀਲ ਲੋਕ ਹੈ ਪੰਜਾਬ ਦੇ, ਉਹ ਇਹਦੇ 'ਚ ਚਿੰਤਾ ਕਰਨ, ਚਿੰਤਨ ਕਰਨ, ਚਿੰਤਾ ਨਹੀਂ ਚਿੰਤਨ ਕਰਨ ਤੇ ਇਹਦੇ ਤੇ ਮੁੱਦਾ ਬਣਾਉਣ ਇਹਨੂੰ ਵੀ ਭਾਈ ਉਹ ਜਿਹੜਾ ਸਮਾਧੀ 'ਚ ਹੈ ਨਾ ਉਹਨੂੰ ਇੱਕ ਵਾਰੀ ਜਿੰਦਾ ਕਰਕੇ ਦੇਖ ਲੈਂਦੇ ਆ, ਪਤਾ ਲੱਗ ਜਾਊਗਾ, ਲੋਕਾਂ ਦੇ ਭੁਲੇਖੇ ਦੂਰ ਹੋ ਜਾਣਗੇ। ਜੀ, ਤੇ ਮੇਰਾ ਆਖਰੀ ਸਵਾਲ ਹੋਊਗਾ ਕਿ ਪੰਜਾਬ ਦੇ ਵਿੱਚ ਕਦੀ ਜਿਹੜੇ ਹਾਲ ਆ ਉੱਥੇ ਗੋਲੀਆਂ ਚੱਲਦੀਆਂ, ਵਿਆਹਾਂ ਸ਼ਾਦੀਆਂ ਦੇ ਵਿੱਚ ਗੋਲੀਆਂ ਚੱਲਦੀਆਂ, ਇਹ ਕੀ ਨਵਾਂ ਰੁਝਾਨ ਆ? ਉੱਥੇ ਬੰਦੇ ਵੀ ਮਰ ਰਹੇ ਆ। ਦੇਖੋ ਮੈਂ ਸਮਝਾਇਆ ਕਿ ਕਿਸੇ ਵੀ ਚੀਜ਼ ਜਿਹੜੀ ਚੀਜ਼ ਤੁਸੀਂ ਦੇਖਦੇ ਹੋ, ਜਿਹੜਾ ਵਿਆਪਕ ਤੌਰ ਦੇ ਉੱਤੇ ਜਿਹੜਾ ਇੱਕ ਬਣ ਜਾਂਦਾ, ਇੱਕ ਮਾਹੌਲ ਬਣ ਜਾਂਦਾ, ਉਹਦੇ ਲਈ ਨਾ ਸਾਡਾ ਜਿਹੜਾ ਡੋਮੀਨੇਟ ਕਲਚਰ ਹੈ ਉਹ ਜ਼ਿੰਮੇਵਾਰ ਹੁੰਦਾ। ਸਾਡਾ ਜਿਹੜਾ ਡੋਮੀਨੇਟ ਕਲਚਰ ਹੈ ਉਹ ਹੈਗਾ ਪੋਲੀਟੀਕਲ ਜਿਹੜਾ ਕਲਚਰ ਸਾਡਾ। ਜੋ ਪੋਲੀਟੀਕਲ ਕਲਚਰ ਹੋਏਗਾ ਉਹੀ ਬਾਕੀ ਵੱਖ-ਵੱਖ ਖੇਤਰਾਂ 'ਚ ਜਿਹੜਾ ਸੱਭਿਆਚਾਰ ਸਾਡਾ ਉਹਦੇ 'ਤੇ ਇੰਪੋਜ਼ ਹੁੰਦਾ ਹੈ। ਮਤਲਬ ਜੇ ਕਰਪਸ਼ਨ ਹੈ, ਮੰਨ ਲਓ ਮੈਂ ਬਹੁਤੀ ਲੰਬੀ ਗੱਲ ਨਾ ਕਰਾਂ, ਮਤਲਬ ਜੇ ਕਰਪਸ਼ਨ ਹੈ ਹਰ ਖੇਤਰ 'ਚ, ਪਰ ਉਹ ਕਰਪਸ਼ਨ ਦੀ ਜੜ ਕੀ ਹੈ? ਉਹ ਪੋਲੀਟੀਕਲ ਕਰਪਸ਼ਨ ਹੈ। ਜੇ ਅੱਜ ਹਿੰਦੁਸਤਾਨ 'ਚ ਪੋਲੀਟੀਕਲ ਕਰਪਸ਼ਨ ਖਤਮ ਹੋ ਜਾਏ ਤਾਂ ਬਾਕੀ ਜਿਹੜੇ ਖੇਤਰਾਂ 'ਚ ਵੀ ਕਰਪਸ਼ਨ ਖਤਮ ਹੋ ਜਾਏਗੀ। ਇਹ ਜਿਹੜਾ ਸ਼ੋਅ ਅਪ ਹੈ ਨਾ, ਦਿਖਾਵਾ, ਜਿਹੜਾ ਵਿਆਹਾਂ ਸ਼ਾਦੀਆਂ 'ਚ, ਪੈਲਸਾਂ 'ਚ, ਮੈਰਿਜ ਪੈਲਸਾਂ ਦੇ ਵਿੱਚ ਮਤਲਬ ਲੋਕ ਬਹੁਤ ਜ਼ਿਆਦਾ ਦਿਖਾਵਾ ਕਰਦੇ ਹੈ, ਉਹ ਜਿਹੜਾ ਦਿਖਾਵਾ ਹੈ ਨਾ ਜੀ, ਉਹ ਦਿਖਾਵੇ ਦਾ ਕਾਰਨ ਸਾਡਾ ਸਿਆਸੀ ਦਿਖਾਵਾ। ਜੇ ਸਾਡੀ ਪੋਲੀਟਿਕਸ ਦਿਖਾਵੇ ਦੀ ਹੈ ਤੇ ਥੱਲੇ ਬਾਕੀ ਸੱਭਿਆਚਾਰ 'ਚ ਵੀ ਦਿਖਾਵਾ। ਸੋ ਮੈਂ ਸਮਝਿਆ ਕਿ ਸ਼ੋਅ ਅਪ ਕਰਨ ਦਾ, ਪੈਸਾ ਸ਼ੋਅ ਅਪ ਕਰਨ ਦਾ, ਸਾਡੇ ਕੋਲ ਪੈਸਾ ਬਹੁਤ ਹੈ ਜੀ, ਸਾਡੇ ਕੋਲ ਹਥਿਆਰ ਬਹੁਤ ਹੈ ਜੀ, ਇਹ ਜਿਹੜੇ ਫੁਕਰਪੰਥੀ ਜਿਹੜੀ ਹੈ ਨਾ ਪੰਜਾਬ 'ਚ ਬਹੁਤ ਹਾਵੀ ਹੋ ਚੁੱਕੀ ਹੈ, ਤੇ ਇਹਦੇ ਲਈ ਸਾਡੇ ਸਿਆਸਤਦਾਨ ਜ਼ਿੰਮੇਵਾਰ ਹੈ। ਹੁਣ ਆਹ ਜਿਹੜੀ ਅੱਗੇ ਵੀ ਹਵਾਈਆਂ ਬਈ ਵਿਆਹਾਂ ਸ਼ਾਦੀਆਂ 'ਚ ਆਮ ਹੀ ਲੋਕ ਹਥਿਆਰ ਲੈ ਕੇ ਚੱਲ ਜਾਂਦੇ, ਪਾਬੰਦੀਆਂ ਵੀ ਤਾਂ ਵੀ ਚੱਲ ਜਾਂਦੇ ਆ। ਅਸਲ 'ਚ ਸਖਤੀ ਦੇ ਨਾਲ ਕਾਨੂੰਨ ਲਾਗੂ ਨਹੀਂ ਕੀਤੇ ਜਾਂਦੇ। ਉਹ ਫੁਕਰਪੰਥੀ ਉੱਥੇ ਵੀ ਦੀਦੀ ਹੈ, ਜੇ ਕਿਸੇ ਦਾ ਕੋਈ ਐਕਸ਼ਨ ਹੁੰਦਾ ਤੇ ਉਹ ਚੱਕ ਕੇ ਆਪਣੇ ਕਿਸੇ ਅਕਾਲੀ ਜਥੇਦਾਰ ਦਾ ਜਾਂ ਕਿਸੇ ਵੱਡੇ ਲੀਡਰ ਦਾ ਨਾਂ ਲੈਂਦਾ ਤੇ ਪੁਲਿਸ ਵਾਲੇ ਛੱਡ ਦਿੰਦੇ ਆ। ਦਿਲਸ਼ਾਦ ਅਖਤਰ ਐਡਾ ਕਮਾਲ ਦਾ ਗਾਇਕ ਸਾਡਾ ਇੱਦਾਂ ਹੀ ਵਿਆਹ 'ਚ ਗੋਲੀ ਚੱਲੀ ਤਾਂ ਮਰਿਆ ਸੀ। ਬਹੁਤ ਸਾਰੇ ਲੋਕ ਨੌਜਵਾਨ ਹੋ ਗਏ ਇੱਦਾਂ ਮਰ ਚੁੱਕੇ ਆ। ਤੇ ਹੁਣ ਨਵੀਂ ਘਟਨਾ ਹੋਈ ਹੈ, ਅਕਾਲੀ ਆਗੂ ਦਾ ਭਤੀਜਾ ਮਰਿਆ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ, ਹਰਿਆਣੇ ਪਿੰਡ ਦੇ ਨੇੜੇ ਕੋਠੇ ਪਿੰਡ ਹੈ। ਤੇ ਉਹੀ ਬਸ ਹੁੱਲੜਬਾਜ਼ ਸੀਗੇ, ਇਕੱਠੇ ਹੋਏ, ਦਾਰੂ ਪੀ ਕੇ, ਸ਼ਰਾਬ ਪੀ ਕੇ ਗੋਲੀਆਂ ਚਲਾ ਰਹੇ ਸੀ, ਜਿੱਦਾਂ ਪਟਾਕੇ ਚਲਾ ਰਹੇ ਹੁੰਦੇ ਆ, ਤੇ ਗੋਲੀ ਲੱਗੀ ਆ। ਹੁਣ ਉਹਨਾਂ ਦੇ ਅੰਮ੍ਰਿਤਸਰ ਦੇ ਕੇਸ ਹੈ। ਇਹ ਤਾਂ ਸ਼ੋਅ ਅਪ ਦੀ ਜਿਹੜੀ ਸਾਡੇ ਕਲਚਰ ਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਭਾਵਨਾ ਪ੍ਰਧਾਨ ਹੁੰਦੀ ਹੈ, ਇਹਦੇ ਲਈ ਜ਼ਿੰਮੇਵਾਰ ਹੈ। ਤੇ ਅਸਲੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਾਡੇ ਪੋਲੀਟੀਕਲ ਸੈਟਅਪ ਤੇ ਹੈ। ਸਾਡਾ ਜਿਹੜਾ ਸਿਆਸਤਦਾਨ ਜਿਹੜੇ ਹੈ ਉਹਨਾਂ ਨੇ ਸ਼ੋਅ ਅਪ ਜਿੰਨਾ ਕਰਨਾ ਸ਼ੁਰੂ ਕੀਤਾ ਹੋਇਆ, ਉਹਦੇ ਅਸਰ ਜਿਹੜੇ ਹੈ ਸਮਾਜ ਦੇ ਬਾਕੀ ਵਰਗਾਂ 'ਚ ਪੈ ਰਹੇ ਜੀ। ਬਹੁਤ ਬਹੁਤ ਧੰਨਵਾਦ ਸੁਸ਼ੀਲ ਦਸਾਂਝ ਜੀ। ਬਹੁਤ ਸ਼ੁਕਰੀਆ ਬਲਿੰਦਰ ਜੀ। ਅਗਲੇ ਹਫ਼ਤੇ ਫਿਰ ਮਿਲਾਂਗੇ। ਬਹੁਤ ਮਿਹਰਬਾਨੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਥੈਂਕ ਯੂ। ਇਹ ਸਨ ਸੁਸ਼ੀਲ ਦਸਾਂਝ ਜੋ ਸਾਡੇ ਨਾਲ ਜੁੜੇ।
ਤੇ ਦੱਸਿਆ ਕਿ ਉੱਥੇ ਜਿਹੜੀਆਂ ਹੈਡਲਾਈਨ ਆ ਉਹਨਾਂ ਦੇ ਪਿੱਛੇ ਕੀ ਹੁੰਦਾ ਆ। ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ।